ਤੇ ਇਸ ਦੇ ਨਾਲ GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ, ਕਾਲ ਨਿੰਮਾ ਸਹੋਤਾ 909 277 0113 ਤੇ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਹਿੰਦੇ ਪੰਜਾਬ ਅੰਦਰ ਬੱਚੇ ਚੁੱਕਣ ਦੀਆਂ ਅਫਵਾਹਾਂ ਨੇ ਵਕਤ ਪਾਇਆ। ਬਿਲਕੁਲ, ਪੰਜਾਬ ਦੇ ਵਿੱਚ ਇਹ ਮਾਹੌਲ ਜਿਹੜਾ ਉਹ ਇਸ ਟਾਈਮ ਬੜਾ ਖਰਾਬ ਜਿਹਾ ਹੋਣ ਡਿਆ ਕਿ ਕਿਸੇ ਪਾਸਿਓਂ ਤੇ ਅਫਵਾਹ ਆ ਜਾਂਦੀ ਆ, ਕਿਸੇ ਪਾਸਿਓਂ ਇੱਕ ਐਸੀ ਖਬਰ ਆ ਜਾਂਦੀ ਹੈ ਕਿ ਲੋਕ ਦਹਿਲ ਜਾਂਦੇ ਆ ਕਿ ਚੱਲਦਾ ਕੀ ਪਿਆ। ਦੋਏ ਚੀਜ਼ਾਂ ਨੇ। ਖਬਰ ਇਹ ਆ ਜਾਂਦੀ ਆ ਕਿ ਫਲਾਣੀ ਥਾਂ ਤੇ ਬੰਦਾ ਫੜਿਆ ਗਿਆ, ਜਾਂ ਇਹ ਖਬਰ ਆ ਜਾਂਦੀ ਆ ਕਿ ਫਲਾਣੀ ਥਾਂ ਤੇ ਜਿਹੜੀ ਇੱਕ ਖਬਰ ਆਈ ਸੀਗੀ ਉਹ ਅਫਵਾਹ ਨਿਕਲੀ ਆ। ਤਾਂ ਲੋਕ ਸ਼ਸ਼ੋ ਪੰਜ 'ਚ ਪੈ ਜਾਂਦੇ ਆ ਕਿ ਸੱਚਾਈ ਕੀ ਆ, ਹਕੀਕਤ ਕੀ ਆ। ਸੋ ਇਹ ਕਾਫੀ ਕੁਛ ਚੱਲਦਾ ਪਿਆ। ਅੱਜ ਵੀ ਤੜਕੇ ਇੱਕ ਖਬਰ ਵਾਇਰਲ ਹੋ ਗਈ ਆ, ਕਹਿੰਦੇ ਜੀ ਕਿ ਇੱਕ ਬੱਚਿਆਂ ਦੇ ਨਾਲ ਭਰਿਆ ਟਰੱਕ ਆ ਜਿਹੜਾ ਉਹ ਇੱਥੇ ਸੰਗਰੂਰ ਦੇ ਲਾਗੇ ਪਲਟ ਗਿਆ। ਹਰਿਆ ਉਹ ਦੱਸ ਕੇ ਨੇੜੇ ਚੀਮਾ ਮੰਡੀ ਦੇ ਸ਼ੈਲਰਾਂ ਦੇ ਕੋਲ ਦੱਸਿਆ ਗਿਆ ਵੀਡੀਓ ਦੇ ਵਿੱਚ ਕਿ ਉਹ ਟਰੱਕ ਪਲਟਿਆ ਵਾ। ਨਾਲ ਨੰਬਰ ਦੇ ਦਿੱਤਾ ਗਿਆ ਕਿ ਆਹ ਗੁਰਦੁਆਰਾ ਸਾਹਿਬ ਦਾ ਨੰਬਰ ਆ, ਜਿੱਥੋਂ ਹੋਕਾ ਦਿੱਤਾ ਗਿਆ ਤੁਸੀਂ ਜੇ ਕੋਈ ਇਨਕੁਆਇਰੀ ਕਰਨੀ ਆ ਤੇ ਇਹਨਾਂ ਨੂੰ ਫੋਨ ਕਰ ਲਓ। ਤੇ ਲੋਕ ਹੈਰਾਨ ਸਨ। ਮੈਨੂੰ ਵੀ ਆਇਆ ਇਸ ਤਰ੍ਹਾਂ ਦਾ ਮੈਸੇਜ ਕਿ ਆਹ ਦੇਖੋ ਜੀ, ਫੋਨ ਨੰਬਰ ਦਿੱਤਾ ਤੇ ਮਾਮਲਾ ਤੇ ਬਹੁਤ ਗੰਭੀਰ ਆ। ਪਰ ਹਕੀਕਤ ਦੇ ਵਿੱਚ ਜਦੋਂ ਉਸ ਨੰਬਰ ਤੇ ਟੈਲੀਫੋਨ ਕੀਤੇ ਗਏ ਤਾਂ ਉਹ ਨੰਬਰ ਤੇ ਸਹੀ ਪਾਇਆ ਗਿਆ, ਪਰ ਉੱਥੇ ਇਸ ਤਰ੍ਹਾਂ ਦੀ ਕੋਈ ਘਟਨਾ ਨਹੀਂ ਸੀ ਵਾਪਰੀ ਜਿਹੜੇ ਘਟਨਾ ਸਥਾਨ ਨੂੰ ਦੱਸਿਆ ਗਿਆ ਕਿ ਇੱਥੇ ਆਹ ਘਟਨਾ ਵਾਪਰੀ ਆ। ਤਾਂ ਕੁੱਲ ਮਿਲਾ ਕੇ ਇਹ ਵੀ ਇੱਕ ਅਫਵਾਹ ਸੀ ਜਿਹਨੇ ਪੂਰੀ ਤਰਥੱਲੀ ਮਚਾ ਦਿੱਤੀ ਤੜਕੇ ਸਵੇਰੇ ਸਾਜਰੇ। ਤਾਂ ਇਹ ਸਭ ਕੁਛ ਚੱਲਦਾ ਪਿਆ। ਅੱਜ ਹੋਰ ਵੀ ਅਫਵਾਹਾਂ ਉੱਡੀਆਂ ਨੇ, ਜਿੱਦਾਂ ਉਹ ਮਟੋਰੜਾ ਵਾਲੀ ਘਟਨਾ ਜਿਹੜੀ ਉਹ ਝੂਠ ਨਿਕਲਿਆ ਕਿ ਕਿਸ ਤਰੀਕੇ ਨਾਲ ਇੱਕ ਬੱਚੇ ਨੂੰ ਸਿਖਾਇਆ ਗਿਆ। ਔਰ ਘਟਨਾ ਉਹ ਕੀ ਸੀਗੀ ਕਿ ਠੇਕੇ ਤੇ ਦਾਰੂ ਪੀਣ ਡਏ ਸੀਗੇ ਵੇਲੇ ਨਾਲ ਹੀ, ਤਾਂ ਉੱਥੇ ਦੋ ਪੰਜਾਬੀ ਜਿਹੜੇ ਸੀਗੇ ਉਹ ਬਈਆਂ ਦੇ ਨਾਲ ਉਲਝ ਪਏ, ਯਾਨੀ ਪੂਰਬੀਆਂ ਦੇ ਨਾਲ ਉਲਝ ਪਏ। ਤਾਂ ਫਿਰ ਇੱਕ ਨੇ ਚੱਕ ਕੇ ਤੇ ਇੱਟ ਮਾਰ ਦਿੱਤੀ, ਸਿਰ ਪਟ ਗਿਆ ਇੱਕ ਪੂਰਬੀਏ ਦਾ। ਤੇ ਜਦੋਂ ਸਿਰ ਪਟ ਗਿਆ ਤੇ ਫਿਰ ਉਹਨਾਂ ਨੇ ਸਕੀਮ ਲਾਈ ਕਿ ਇਹ ਤੇ ਮਾਮਲਾ ਪੁੱਠਾ ਪੈ ਜਾਣਾ। ਉਹਨਾਂ ਨੇ ਉਹ ਪੂਰਬੀਏ ਫਸਾ ਦਿੱਤੇ ਕਿ ਬੱਚੇ ਨੂੰ ਸਿਖਾ ਦਿੱਤਾ, ਤੂੰ ਆਖਦੇ ਕਿ ਮੈਨੂੰ ਚੁੱਕਣ ਪੈ ਗਏ ਸੀਗੇ। ਤੇ ਉਹ ਕਹਾਣੀ ਘੜੀ ਗਈ ਤੇ ਉਹ ਆਪਦੀਆਂ ਮਾਰੀ ਜਦੋਂ ਗੁੱਗੂ ਗਿੱਲ ਬਣ ਕੇ ਕਹੇ ਕਿ ਆਹ ਦੇਖੋ ਜੀ ਇੱਧਰ ਨੂੰ ਲਿਆ ਰਹੇ ਸੀਗੇ, ਫਿਰ ਇਹਨਾਂ ਨੇ ਠੇਕੇ ਤੋਂ ਪਊਆ ਖਰੀਦਣਾ ਚਾਹਿਆ, ਮੇਰੀ ਨਜ਼ਰ ਪੈ ਗਈ, ਨਿਗਾਹ ਪੈ ਗਈ, ਮੈਂ ਨਾਲ ਦੀ ਨਾਲ ਦੇ ਤੇਰੇ ਦੀ ਲੈ ਤੇਰੇ ਦੀ ਮੁੰਡਾ ਛਡਾ ਲਿਆ। ਹੁਣ ਦੇਖੋ ਕਿੱਡੀ ਸਧਾਰਨ ਜੀ ਗੱਲ ਆ ਕਿ ਕੋਈ ਬੰਦਾ ਇੰਨਾ ਬੇਵਕੂਫ ਹੋ ਸਕਦਾ ਕਿ ਉੱਤਰ ਪ੍ਰਦੇਸ਼ ਚ ਮੋਟਰਸਾਈਕਲ ਤੇ ਆ ਕੇ ਬੱਚੇ ਚੁੱਕਣ ਪਵੇ। ਦੂਜੀ ਚੀਜ਼ ਇਹ ਆ ਕਿ ਕੋਈ ਇੰਨਾ ਬੇਵਕੂਫ ਹੋ ਸਕਦਾ ਆ ਕਿ ਉੱਥੋਂ ਬੱਚਾ ਚੁੱਕ ਕੇ ਉਸੇ ਪਿੰਡ ਦੇ ਬਾਰ-ਬਾਰ ਬਣੇ ਠੇਕੇ ਤੋਂ ਆ ਕੇ ਪਊਆ ਪੀ ਲਵਾਂ। ਕੋਈ ਹੈ? ਇਹ ਤੇ ਛਿੱਤਰਾਂ ਨੂੰ ਟੈਲੀਫੋਨ ਆ, ਸਿੱਧਾ ਹੀ ਛਿੱਤਰਾਂ ਨੂੰ ਟੈਲੀਫੋਨ ਆ। ਤਾਂ ਉਹ ਝੂਠ ਜਿਹੜਾ ਉਹ ਪਹਿਲੀ ਨਜ਼ਰ ਤੇ ਹੀ ਫੜਿਆ ਗਿਆ। ਤੇ ਫਿਰ ਉਸ ਬੱਚੇ ਨੇ ਦੱਸਿਆ ਕਿ ਜਦੋਂ ਇਹਨਾਂ ਨੇ ਇੱਟ ਮਾਰ ਦਿੱਤੀ ਉਸ ਪੂਰਬੀਏ ਦੇ, ਤਾਂ ਫਿਰ ਇਹਨਾਂ ਨੇ ਮੈਨੂੰ ਸਿਖਾਇਆ ਕਿ ਹੁਣ ਤੂੰ ਮਾਨਤੀ ਜੇ ਆਖਦੇ ਕਿ ਮੈਨੂੰ ਚੁੱਕਣ ਪੈ ਗਏ ਸੀਗੇ। ਤਾਂ ਆਹ ਸਾਡੇ ਲੋਕਾਂ ਦੀ ਮਾਨਸਿਕਤਾ। ਇਹ ਨਾ ਲੋਕਾਂ ਦੇ ਵਿੱਚੋਂ ਉਹ ਲੋਕ ਵੀ ਹੈਗੇ ਜਿਨ੍ਹਾਂ ਨੇ ਸਰਦਾਰਾਂ ਦੀਆਂ ਫੋਟੋਆਂ, 3 ਸਰਦਾਰਾਂ ਦੀਆਂ ਫੋਟੋਆਂ ਵਾਇਰਲ ਕਰ ਦਿੱਤੀਆਂ ਕਿ ਆਖੇ ਜੀ ਇਹ ਬਹੁਤ ਤਗੜੇ ਮਨੁੱਖੀ ਤਸਕਰ ਆ ਤੇ ਜਵਾਕਾਂ ਦੇ ਅੰਗ ਕੱਢ ਕੇ ਅਗਾਂਹ ਵੇਚਦੇ ਆ, ਜਦ ਕਿ ਹਕੀਕਤ ਇਹ ਸੀਗੀ ਕਿ ਉਹ ਤਿੰਨੇ ਸਮਾਜ ਸੇਵੀ ਆ। ਤਾਂ ਐਸਾ ਸਭ ਕੁਛ ਚੱਲਦਾ ਪਿਆ। ਤਾਂ ਕੁੱਲ ਮਿਲਾ ਕੇ ਅਫਵਾਹਾਂ ਦਾ ਦੌਰ ਗਰਮ ਆ। ਸੁਚੇਤ ਰਹਿਣਾ ਚਾਹੀਦਾ ਦੋਹਾਂ ਪਾਸਿਆਂ ਤੋਂ। ਇੱਥੇ ਬਠਿੰਡੇ ਦੇ ਵਿੱਚ ਕੀ ਹੋਇਆ ਕਿ ਇੱਕ ਡਰਾਈਵਰ ਨੇ ਇਸ ਤਰ੍ਹਾਂ ਦੀ ਅਫਵਾਹ ਫੈਲਾ ਦਿੱਤੀ ਤੇ ਉਹਦੇ ਤੇ ਵੀ ਮੁਕੱਦਮਾ ਦਰਜ ਹੋ ਗਿਆ। ਯਾਨੀ ਮੈਂ ਤਾਂ ਕਹੂੰਗਾ ਕਿ ਦੋਹਾਂ ਪੱਖਾਂ ਤੋਂ ਸੁਚੇਤ ਰਹੋ। ਇੱਕ ਤੇ ਇਹ ਆ ਕਿ ਫੇਕ ਨਿਊਜ਼ ਜਿਹੜੀ ਆ ਉਹਦੇ ਝਾਂਸੇ 'ਚ ਨਾ ਜਾਓ। ਦੂਸਰਾ ਇਹ ਆ ਕਿ ਆਪਣੇ ਬੱਚਿਆਂ ਪ੍ਰਤੀ ਵੀ ਤੁਸੀਂ ਗੰਭੀਰ ਰਹੋ। ਇਹਦਾ ਮਤਲਬ ਇਹ ਨਹੀਂ ਕਿ ਸਭ ਕੁਛ ਅਫਵਾਹਾਂ ਨੇ ਕਿ ਤੁਸੀਂ ਆਪਣੇ ਬੱਚਿਆਂ ਦੀ ਚਿੰਤਾ ਜਾਂ ਬੱਚਿਆਂ ਦਾ ਫਿਕਰ ਕਰਨਾ ਛੱਡ ਦਿਓ। ਬੱਚਿਆਂ ਦਾ ਵੀ ਧਿਆਨ ਰੱਖੋ। ਛੋਟੇ ਬੱਚੇ ਆ ਜਿਹੜੇ ਉਹ ਹੋਰ ਕੁਛ ਨਹੀਂ, ਹਾਦਸਾ ਗ੍ਰਸਤੀ ਹੋ ਜਾਂਦੇ ਆ ਕਈ ਦਫਾ। ਤਾਂ ਬੱਚਿਆਂ ਪ੍ਰਤੀ ਜ਼ਿੰਮੇਵਾਰੀ ਸਮਰਪਣ ਹੈ ਜਿਹੜਾ ਉਹ ਤੁਹਾਡਾ ਰਹਿਣਾ ਚਾਹੀਦਾ। ਹਾਂ, ਇੱਧਰਲੇ ਪਾਸੋਂ ਸੁਚੇਤ ਰਹੋ। ਬਹੁਤ ਸਾਰੀਆਂ ਘਟਨਾਵਾਂ ਬਿਲਕੁਲ ਅਫਵਾਹਾਂ ਕਰਕੇ ਵਾਪਰੀਆਂ
ਤੇ ਹੁਣ ਤੇ ਇਹ ਵੀ ਡਰ ਆ ਕਿ ਕਿਤੇ ਮੌਬ ਲਿੰਚਿੰਗ ਜਿਹੜੀ ਆ ਉਹ ਇਹਨਾਂ ਫਾਰਮਾਂ ਦੇ ਚੱਲਦੇ, ਜਿਵੇਂ ਅੱਗੇ ਝਾਰਖੰਡ 'ਚ ਆਪਾਂ ਵੇਖੀ ਆ, ਬਿਹਾਰ 'ਚ ਵੇਖੀ ਆ, ਬੰਗਾਲ 'ਚ ਵੇਖੀ ਆ, ਕਿਤੇ ਇੱਧਰ ਨਾ ਚੱਲ ਪਵੇ, ਕਿਉਂਕਿ ਲੋਕ ਇੱਥੇ ਤੁਹਾਨੂੰ ਪਤਾ ਡੰਡਾ ਚੁੱਕ ਕੇ ਤਿਆਰ ਹੀ ਹੁੰਦੇ ਆ। ਪਰ ਬਾਅਦ ਦੇ ਵਿੱਚ ਜਦੋਂ ਮਾਮਲਾ ਕੁਛ ਹੋਰ ਨਿਕਲਦਾ ਉਦੋਂ ਫਿਰ ਢਿੱਲਾ ਜਿਹਾ ਮੂੰਹ ਕਰਕੇ ਕਹਿੰਦੇ ਯਾਰ ਤੂੰ ਪਹਿਲਾਂ ਦੱਸ ਦੇਣਾ ਸੀ, ਤੂੰ ਫਲਾਣੇ ਪਿੰਡ ਦਾ। ਜੀ ਜੀ ਬਿਲਕੁਲ, ਇਹ ਅੱਜ ਕੱਲ੍ਹ ਤਾਂ ਬਹੁਤ ਜ਼ਿਆਦਾ ਇੱਕ ਵਪਾਰ ਹੀ ਜਿਹੜਾ ਇਹਨਾਂ ਨੇ ਬਣਾ ਲਿਆ ਫੇਕ ਖਬਰਾਂ ਦਾ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਸਪੀਕਰ ਨੇ ਕਰਨਾਟਕਾ, ਜਿਹੜੀ ਅਸੈਂਬਲੀ ਦੇ ਸਪੀਕਰ ਨੇ ਕਰਨਾਟਕਾ ਦੇ ਬਾਗੀਆਂ ਨੂੰ ਅਯੋਗ ਕਰਾਰ ਦਿੱਤਾ। ਬਸ ਉਹਦਾ ਜਿੰਨਾ ਕੁ ਰਾਜਯੋਗ ਸੀਗਾ ਜਾਂਦਿਆਂ ਉਸ ਰਾਜਯੋਗ ਦੇ ਵਿੱਚ ਉਹ ਕੁਛ ਨੂੰ ਅਯੋਗ ਕਰ ਗਿਆ, ਤਾਂ ਆਹੀ ਉਹਦੀ ਪ੍ਰਾਪਤੀ ਆ। ਤਾਂ ਦੇਖੋ ਅੱਜ ਵੱਡੀ ਖਬਰ ਇਹ ਵਾਪਰੀ ਆ ਕਿ ਉਸ ਸਪੀਕਰ ਨੇ ਅਸਤੀਫਾ ਦੇ ਦਿੱਤਾ, ਜਿਹਦੇ ਖਿਲਾਫ ਇਹ ਬੇਭਰੋਸਗੀ ਦਾ ਮਤਾ ਲਿਆਉਣ ਦੀ ਤਿਆਰੀ ਕਰਦੇ ਪਏ ਸੀ ਭਾਜਪਾ ਵਾਲੇ, ਕਿਉਂਕਿ ਸਪੀਕਰ ਹਾਲੇ ਅੜਿਆ ਖਲੋਤਾ ਸੀ। ਪਰ ਉਹਨੇ ਜਾਂਦਿਆਂ ਜਿੱਦਾਂ ਕੁਮਾਰ ਸਵਾਮੀ ਨੇ ਭੂਮੀਹੀਨ ਕਿਸਾਨਾਂ ਦੇ ਕਰਜ਼ੇ ਮਾਫ਼ ਕਰ ਦਿੱਤੇ, ਇਹਨੇ ਚੱਕ ਕੇ ਅਯੋਗ ਜਿਹੜੇ ਸੀਗੇ ਉਹ ਡਿਸਕੁਆਲੀਫਾਈਡ ਕਰ ਦਿੱਤੇ। ਅਯੋਗ ਜਿਹਨੂੰ ਆਪਾਂ ਕਹਾਂਗੇ, ਤਾਂ ਡਿਸਕੁਆਲੀਫਾਈਡ ਤੋਂ ਭਾਵ ਕੀ ਆ? ਫੈਸਲਾ ਉਹਨੇ ਬੜਾ ਠੋਕ ਕੇ ਲਿਆ ਵਾ ਕਿ ਇਹ ਹੁਣ ਇਸ ਸਰਕਾਰ ਦੇ ਵਿੱਚ ਮੰਤਰੀ ਨਹੀਂ ਬਣ ਸਕਦੇ, ਯਾਨੀ ਜਿਨ੍ਹਾਂ ਨੇ ਰਲ ਕੇ ਚੁਗੀਆਂ ਉਹ ਹੁਣ ਖੁੱਲਾ ਦਾਣਾ ਪਾਣੀ ਨਹੀਂ ਚੁੱਕ ਸਕਦੇ, ਮਤਲਬ ਕਿ ਮੰਤਰੀ ਨਹੀਂ ਬਣ ਪਾਉਣਗੇ। ਦੂਜਾ ਇੱਕ ਵੱਡਾ ਫੈਸਲਾ ਉਹਨੇ ਉਹ ਲਾਗੂ ਕੀਤਾ ਜਿਹੜਾ ਮੇਰੇ ਖਿਆਲ ਦੇ ਨਾਲ ਮਿਸਾਲੀ ਆ, ਕਿ ਇਹ ਹੁਣ ਚੋਣ ਵੀ ਨਹੀਂ ਲੜ ਸਕਦੇ। ਮਤਲਬ ਕਿ ਜਦ ਤੱਕ ਇਹ ਅਸੈਂਬਲੀ ਆ, ਇਹ ਮਤਲਬ ਕਿ ਆ ਜਿਹੜੀ ਹੁਣ ਯੈਦੀਯੂਰੱਪਾ ਵਾਲੀ ਆ, ਜਿਵੇਂ ਲਾ ਲਓ ਕਿ 13 ਕੁ ਮਹੀਨੇ ਉਹ ਚੱਲ ਗਏ ਆ, ਤੇ ਜਿਹੜਾ ਟਰਮ ਇਹਨਾਂ ਦਾ ਬਾਕੀ ਬਚਿਆ, ਇਹ ਰਹਿੰਦੇ ਟਰਮ ਦੇ ਵਿੱਚ ਸਰਕਾਰ 5 ਮਹੀਨੇ ਚੱਲੇ ਚਾਹੇ 20 ਮਹੀਨੇ ਚੱਲੇ, ਉਹ ਜਿਹੜੇ ਹੈਗੇ ਆ ਉਹ ਚੋਣ ਵੀ ਨਹੀਂ ਲੜ ਸਕਦੇ। ਮਤਲਬ ਕਿ ਜਦੋਂ ਨਵੀਂ ਅਸੈਂਬਲੀ ਦੀ ਚੋਣ ਆਊਗੀ ਉਦੋਂ ਚੋਣ ਲੜ ਸਕਦੇ ਆ। ਤਾਂ ਬਹੁਤ ਵੱਡਾ ਫੈਸਲਾ ਕੀਤਾ ਸਪੀਕਰ ਨੇ। ਹੁਣ ਦੇਖਦੇ ਆ ਕਿ ਇਹਨੂੰ ਚੈਲੰਜ ਕਰਦੇ ਆ ਜਾਂ ਨਹੀਂ ਕਰਦੇ, ਕਿਉਂਕਿ ਵਿਧਾਇਕ ਜਿਹੜੇ ਬਾਗੀ ਆ ਉਹ ਇਸ ਮਾਮਲੇ ਨੂੰ ਕੋਰਟ ਤੱਕ ਤੇ ਜ਼ਰੂਰ ਖੜਨਗੇ, ਕਿਉਂਕਿ ਤੁਹਾਨੂੰ ਪਤਾ ਹੀ ਹੈ ਹਰੇਕ ਗੱਲ ਜਿਹੜੀ ਆ ਉਹ ਇਸ ਮਾਮਲੇ ਨਾਲ ਜੁੜੀ ਕੋਰਟ ਤੱਕ ਜਾਂਦੀ ਰਹੀ ਆ, ਸੁਪਰੀਮ ਕੋਰਟ ਤੱਕ ਪਹੁੰਚਦੀ ਰਹੀ ਆ। ਤਾਂ ਮੈਨੂੰ ਸ਼ੱਕ ਇਹ ਪੈਂਦਾ ਕਿ ਇਹ ਸੁਪਰੀਮ ਕੋਰਟ ਤੱਕ ਮਸਲਾ ਖੜਨਗੇ, ਜ਼ਰੂਰ ਖੜਨਗੇ, ਕਿਉਂਕਿ ਇਹਨਾਂ ਦਾ ਵੀ ਤੁਹਾਨੂੰ ਪਤਾ ਕਿ ਜਿਹੜਾ ਸਿਆਸੀ ਕੀੜਾ ਅੰਦਰਲਾ ਪਲਾਸਟਿਕ ਵਾਲਾ ਕੀੜਾ, ਉਹਨੇ ਟਿਕਣਾ ਕੋਈ ਨਹੀਂ ਹੈ ਕਿ ਅਸੀਂ ਚੁੱਪ ਕਰਕੇ ਬੈਠ ਜਾਈਏ। ਤਾਂ ਜਾਣਗੇ ਤਾਂ ਕੁੱਲ ਮਿਲਾ ਕੇ ਸਮੀਕਰਨ ਮੈਂ ਤੁਹਾਨੂੰ ਦੱਸ ਦਿੰਦਾ ਕਿ 17 ਵਿਧਾਇਕਾਂ ਨੂੰ ਇਹਨਾਂ ਨੇ ਡਿਸਕੁਆਲੀਫਾਈਡ ਕੀਤਾ, 224 ਚੋਂ 17 ਮਾਈਨਸ ਕਰ ਦਿਓ, ਰਹਿ ਗਿਆ 207 ਦਾ ਅੰਕੜਾ, ਤੇ 207 ਚੋਂ ਜੇ ਆਪਾਂ ਕੱਢੀਏ ਮੈਜੀਕਲ ਫਿਗਰ ਬਣਨਾ 104, ਤੇ ਭਾਜਪਾ ਦੇ ਕੋਲ 105 ਹੈਗੇ, ਯਾਨੀ ਮਾਮਲਾ ਟੰਟਨਾ ਟੰਟਾ। ਬਿਲਕੁਲ ਜੀ, ਇਹਦਾ ਮਤਲਬ ਰਾਜ ਸਭਾ ਦੇ ਵਿੱਚ ਵੀ ਜਿਹੜਾ ਕੰਮ ਇਹਨਾਂ ਦਾ ਹੌਲੀ ਹੌਲੀ ਆ ਉਧਰਲੇ ਪਾਸੇ ਵੀ ਇਹ ਜਿਹੜੇ ਕਰੀ ਜਾਂਦੇ ਆ। ਤੇ ਮਿੰਟੂ ਜੀ, ਆਪਣੇ ਵਾਲੇ ਸਪੀਕਰ ਨੇ ਕੁਛ ਕੀਤਾ, ਕੀ ਬਣ ਰਿਹਾ? ਜਿਹੜੇ ਜਿਨ੍ਹਾਂ ਨੇ ਇਲੈਕਸ਼ਨਾਂ ਵੀ ਬਾਅਦ ਦੇ ਵਿੱਚ ਲੜਦੀਆਂ ਉਹਨਾਂ ਦੇ ਅਸਤੀਫੇ ਮਨਜ਼ੂਰ, ਕੁਛ ਬਣਿਆ ਕਿ ਨਹੀਂ? ਨਹੀਂ, ਦੇਖੋ ਇਸ ਟਾਈਮ ਜੋ ਚੀਜ਼ਾਂ ਚੱਲ ਰਹੀਆਂ ਪਈਆਂ ਨੇ ਉਹ ਤੇ ਤਾਂ ਲੱਗਦਾ ਕਿ ਇਹ ਰਿਕਾਰਡ ਤੋੜਨਗੇ। ਹਰਿਆਣੇ ਦੇ ਵਿੱਚ ਕਾਂਗਰਸੀਆਂ ਨੇ ਇੱਕ ਰਿਕਾਰਡ ਬਣਾਇਆ ਸੀਗਾ ਕਿ 4 ਸਾਲ ਭੁਪਿੰਦਰ ਸਿੰਘ ਹੁੱਡਾ ਦੀ ਸਰਕਾਰ ਦੇ ਵਿੱਚ ਅਸਤੀਫੇ ਪ੍ਰਵਾਨ ਨਹੀਂ ਸਨ ਕੀਤੇ ਇਹਨਾਂ ਨੇ, 4 ਸਾਲ। ਮੈਨੂੰ ਲੱਗਦਾ ਕਿ ਉਹ ਰਿਕਾਰਡ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਤੋੜ ਦੇਣਾ। ਗਾਰਾ ਜੀ ਗੱਲ ਇਹ ਆ ਕਿ ਦੇਖੋ ਇਹ ਥੋੜਾ ਜਿਹਾ ਟਲਦੇ ਪਏ ਆ ਹੁਣ। ਪਹਿਲਾਂ ਤੇ ਬਹੁਤ ਦਮਗਜੇ ਮਾਰਦੇ ਸੀਗੇ, ਪੱਟਾਂ ਤੇ ਥਾਪੀਆਂ ਮਾਰਦੇ ਸਨ, ਪਰ ਹੁਣ ਥੋੜਾ ਜਿਹਾ ਇਸ ਗੱਲੋਂ ਚਾਲੂ ਆ, ਕਿਉਂਕਿ ਹੁਣ ਦੇਖੋ ਕੁੱਲ ਮਿਲਾ ਕੇ 7 ਜ਼ਿਮਨੀ ਚੋਣਾਂ ਬਣਦੀਆਂ। ਜੇ ਅੱਜ ਪੈਂਦੀ 6 ਜ਼ਿਮਨੀ ਚੋਣਾਂ ਹੋਣ ਤਾਂ ਘੱਟੋ ਘੱਟ 7 ਨੇ, ਤਾਂ 7 ਦੇ ਵਿੱਚੋਂ ਮੇਰੇ ਖਿਆਲ ਦੇ ਨਾਲ ਸਿਟਿੰਗ ਐਮਪੀ ਤਾਂ ਇਹਨਾਂ ਦਾ ਇੱਕ ਵੀ ਹੈ ਨਹੀਂ, MLA ਇੱਕ ਵੀ ਹੈ ਨਹੀਂ ਇਹਨਾਂ ਤੇ। ਤਾਂ ਇਹ ਹੁਣ ਉਸ ਹਾਲਤ ਦੇ ਵਿੱਚ ਵੀ ਨਹੀਂ ਜਿਹੜੀ ਹਾਲਤ ਇਹਨਾਂ ਦੀ ਅੱਜ ਤੋਂ 3 ਸਾਲ ਪਹਿਲਾਂ ਸੀ, ਜਿਹੜੀ ਗੁੱਡੀ ਚੜੀ ਹੋਈ ਸੀਗੀ ਉਸ ਸਮੇਂ, ਕਿਉਂਕਿ ਉਦੋਂ ਅਕਾਲੀ ਬਹੁਤ ਤਗੜੇ ਡਾਊਨਫਾਲ ਦਾ ਸ਼ਿਕਾਰ ਸਨ। ਉਸ ਸਮੇਂ ਆਮ ਆਦਮੀ ਪਾਰਟੀ ਆਪਣੀ ਲਹਿਰ ਦਾ ਬੁਲਬੁਲਾ ਜਿਹੜਾ ਉਹ ਫਟਾ ਬੈਠੀ ਸੀਗੀ। ਤਾਂ ਕੁੱਲ ਮਿਲਾ ਕੇ ਹੁਣ ਕਾਂਗਰਸ ਦਾ ਹਾਲ ਵੀ ਜਿਹੜਾ ਉਹ ਐਸਾ ਨਹੀਂ ਹੈ ਕਿ ਇਹੋ ਜਿਹੀਆਂ ਜ਼ਿਮਨੀ ਚੋਣਾਂ ਜਿੱਤੀ ਜਾਵੇ। ਹੁਣ ਜੇ ਮੰਨ ਲਓ ਇੰਨੀਆਂ ਜ਼ਿਮਨੀ ਚੋਣਾਂ ਕਰਵਾਉਂਦੇ ਆ ਤੇ ਤੁਸੀਂ ਫਰਜ਼ ਕਰੋ ਕਿ 2 ਹੀ ਇਹ ਹਾਰ ਜਾਂਦੇ ਆ, ਤੇ 2 ਦੇ ਵਿੱਚ ਹੀ ਲੋਕਾਂ ਨੇ ਕਹਿਣਾ ਕਿ ਲਓ ਮਿੱਤਰੋ ਵੇਖ ਲਈ ਨਾ ਆਪਦੀ ਔਕਾਤ, ਆਸ ਔਕਾਤ ਦੇ ਮਾਲਕ ਆ ਤੁਸੀਂ ਇਸ ਟਾਈਮ। ਜੀ ਜੀ, ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਉਨਾਵ ਗੈਂਗਰੇਪ ਪੀੜਤਾ ਦੇ ਐਕਸੀਡੈਂਟ ਮਗਰੋਂ ਭਾਜਪਾ ਦੇ ਵਿਧਾਇਕ ਖਿਲਾਫ ਕੇਸ। ਦੇਖੋ ਕੇਸ ਤੇ ਦਰਜ ਕਰ ਲਿਆ ਇਹਨਾਂ ਨੇ ਕਤਲ ਦਾ, ਮਾਮਲਾ ਕਤਲ ਦਾ ਦਰਜ ਕੀਤਾ, ਕਿਉਂਕਿ ਇਹਦੇ ਵਿੱਚ 2 ਜਾਨਾਂ ਚਲੇ ਗਈਆਂ। ਜਿਹੜੀ ਪੀੜਤਾ ਉਹਦੀ ਸ਼ਾਇਦ ਇੱਕ ਮਾਸੀ ਸੀ, ਇੱਕ ਸ਼ਾਇਦ ਚਾਚੀ ਸੀਗੀ। 2 ਮੌਤਾਂ ਹੋ ਗਈਆਂ। ਇੱਕ ਵਕੀਲ ਆ ਜਿਹੜਾ ਉਹਨਾਂ ਦਾ ਉਹ ਬਹੁਤ ਜ਼ਿਆਦਾ ਕ੍ਰਿਟੀਕਲ ਆ, ਤੇ ਜਿਹੜੀ ਖੁਦ ਪੀੜਤਾ ਕੁੜੀ ਆ ਉਹ ਵੀ ਖਾਸੀ ਗੰਭੀਰ ਦੱਸੀ ਜਾਂਦੀ ਆ। ਤਾਂ ਇਹ ਜਿਹੜੀ ਘਟਨਾ ਵਾਪਰੀ ਸੀਗੀ ਰਾਏ ਬਰੇਲੀ ਦੇ ਲਾਗੇ ਵਾਪਰੀ ਆ।
ਕਿਉਂਕਿ ਕੁੜੀ ਦਾ ਚਾਚਾ ਜਿਹੜਾ ਉਹ ਵੀ ਜੇਲ੍ਹ ਦੇ ਵਿੱਚ ਆ। ਮਾਮਲਾ ਕੀ ਸੀ ਤੁਹਾਨੂੰ ਪਤਾ, ਉਹਨਾਂ ਆਪ ਗੈਂਗਰੇਪ ਆਪਾਂ ਬਹੁਤ ਵਾਰੀ ਕਵਰ ਕੀਤਾ ਇਸ ਪ੍ਰੋਗਰਾਮ ਦੇ ਵਿੱਚ ਹੀ। ਤਾਂ ਇੱਕ ਕੁਲਦੀਪ ਸਿੰਘ ਸੈਂਗਰ ਨਾਂ ਦੇ ਵਿਧਾਇਕ ਤੇ ਰੇਪ ਦਾ ਦੋਸ਼ ਲੱਗਾ ਸੀਗਾ, ਔਰ ਉਲਟਾ ਹੋਇਆ ਕੀ ਸੀਗਾ ਕਿ ਉਹਨਾਂ ਨੇ ਕ੍ਰਾਸ ਪਰਚਾ ਜਿਹੜਾ ਉਹ ਇਹਨਾਂ ਦੇ ਪਰਿਵਾਰ ਤੇ ਦਰਜ ਕਰਾ ਦਿੱਤਾ ਸੀ ਤੇ ਕੁੜੀ ਦਾ ਪਿਓ ਜਿਹੜਾ ਕੁੱਟ-ਕੁੱਟ ਕੇ ਇਹਨਾਂ ਨੇ ਪੁਲਿਸ ਕਸਟਡੀ 'ਚ ਮਾਰ ਕੱਟਿਆ। ਫਿਰ ਜਦੋਂ ਮਰ ਗਿਆ ਤੇ ਕੁੜੀ ਜਿਹੜੀ ਆ ਉਹ ਆਤਮਘਾਤ ਕਰਨ ਵਾਸਤੇ ਮੁੱਖ ਮੰਤਰੀ ਦੇ ਗ੍ਰਹਿ ਦੇ ਅੱਗੇ ਪਹੁੰਚ ਗਈ ਸੀ। ਉੱਥੋਂ ਰੌਲਾ ਪਿਆ ਫਿਰ ਯਕਦਮ ਜਦੋਂ ਲੋਕਾਂ ਦੀ ਹਮਦਰਦੀ ਜੁੜੀ ਕਿ ਇਹਨਾਂ ਤੱਕ ਤੌਬਾ ਤੌਬਾ ਕਿ ਤੁਸੀਂ ਉਹਨਾਂ ਦੇ ਘਰ ਵਾਲੇ ਵੀ ਫਸਾ ਛੱਡੇ ਆ, ਫਿਰ ਉਸ ਸਮੇਂ ਮਾਮਲਾ ਦਰਜ ਹੋਇਆ ਸੀ ਤੇ ਇਹ ਮਾਮਲਾ ਫਿਰ ਅੱਗੇ ਚੱਲਿਆ। ਉਹਦੀ ਗ੍ਰਿਫਤਾਰੀ ਹੋਈ ਵਿਧਾਇਕ ਦੀ। ਉਸ ਤੋਂ ਬਾਅਦ ਕੁੜੀ ਦਾ ਚਾਚਾ ਜਿਹੜਾ, ਕਿਉਂਕਿ ਪਾਪਾ ਤਾਂ ਉਹਦਾ ਮਰ ਗਿਆ, ਪਿਓ ਤੇ ਉਹਦਾ ਮਰ ਗਿਆ, ਉਹ ਤੇ ਛੁੱਟ ਗਿਆ, ਚਾਚਾ ਉਹਦਾ ਅੰਦਰ ਆ। ਇਹ 3-4 FIR ਹੋਈਆਂ ਸੀ ਇਸ ਮਾਮਲੇ ਦੇ ਵਿੱਚ ਵੱਖੋ ਵੱਖਰੀਆਂ, ਇੱਕ ਕ੍ਰਾਸ ਹੋ ਗਈ, ਇੱਕ ਰੇਪ ਦੀ, ਇੱਕ ਗੈਂਗ ਰੇਪ ਦੀ, ਇਸ ਤਰ੍ਹਾਂ ਕਰਕੇ ਕੁੱਲ 4 ਹੋਈਆਂ ਸੀ ਜਿੰਨਾ ਕੋ ਮੈਨੂੰ ਚੇਤਾ ਇਸ ਕੇਸ ਦੇ ਪਿਛੋਕੜ ਦਾ। ਤਾਂ ਹੁਣ ਕੀ ਸੀਗਾ ਕਿ ਗਵਾਹੀਆਂ ਚੱਲ ਰਹੀਆਂ ਸੀ, ਇਹ ਬੜੇ ਮਹੱਤਵਪੂਰਨ ਗਵਾਹ ਸੀਗੇ। ਤਾਂ ਕਿਉਂਕਿ ਜਿਹੜੇ ਮਰੇ ਨੇ ਉਹ ਵੀ ਜੀ ਮੁੱਖ ਗਵਾਹ ਸੀ ਇਸ ਮਾਮਲੇ ਦੇ। ਤਾਂ ਹੁਣ ਇੱਕ ਟੱਕਰ ਹੁੰਦੀ ਆ, ਟਰੱਕ ਆ ਜਿਹੜਾ ਉਹ ਰੌਂਗ ਸਾਈਡ ਆਉਂਦਾ। ਜੇ ਤੁਸੀਂ ਉਹ ਤਸਵੀਰ ਕਿਤੇ ਗੂਗਲ ਤੋਂ ਖੋਜ ਕੇ ਵੇਖੋਗੇ ਤਾਂ ਬੜੀ ਆਸਾਨੀ ਦੇ ਨਾਲ ਤੁਹਾਨੂੰ ਪਤਾ ਲੱਗ ਜਾਣਾ ਕਿ ਟਰੱਕ ਜਿਹੜਾ ਉਹ ਕਿਸ ਤਰ੍ਹਾਂ ਵੱਜਿਆ। ਇੱਕ ਤੇ ਥੋੜੀ ਜਿਹੀ ਤਿਲਕਵੀਂ ਜਗ੍ਹਾ ਸੀਗੀ, ਮੀਂਹ ਹੈਗਾ ਸੀਗਾ, ਇੱਕ ਰੌਂਗ ਸਾਈਡ ਆ ਕੇ ਟਰੱਕ ਨੇ ਹਿੱਟ ਕੀਤਾ ਕਾਰ ਨੂੰ। ਤੇ ਕਮਾਲ ਦੀ ਗੱਲ ਹੈ ਕਿ ਜਿਹੜਾ ਟਰੱਕ ਵਾ ਉਹਦੀਆਂ ਦੋਵਾਂ ਹੀ ਨੰਬਰ ਪਲੇਟਾਂ ਤੇ ਗਰੀਸ ਮਲਿਆ ਗਿਆ। ਭਾਵ ਇਹ ਆ ਕਿ ਦੋਵਾਂ ਹੀ ਨੰਬਰ ਪਲੇਟਾਂ ਤੋਂ ਨੰਬਰ ਲੁਕਾਇਆ ਗਿਆ ਜੀ। ਤਾਂ ਪੀੜਤ ਜਿਹੜੇ ਆ ਉਹ ਕਹਿੰਦੇ ਕਿ ਸਾਨੂੰ ਤਾਂ ਪਹਿਲੇ ਧਮਕੀਆਂ ਮਿਲ ਰਹੀਆਂ ਸੀ ਤਾਂ ਤੁਹਾਡਾ ਕੰਡਾ ਹੀ ਕੱਢ ਦੇਣਾ, ਤੇ ਸਾਡੇ ਨਾਲ ਉਹੀ ਭਾਣਾ ਵਾਪਰ ਗਿਆ। ਸੋ ਮਾਮਲਾ ਤੇ ਦਰਜ ਕਰ ਲਿਆ। ਹੁਣ ਅੱਜ ਇਹਨਾਂ ਦੇ ਵੱਡੇ ਅਧਿਕਾਰੀਆਂ ਨੇ, ਯੂਪੀ ਪੁਲਿਸ ਵਾਲਿਆਂ ਨੇ ਕਾਫੀ ਇੱਕ ਵੱਡੀ ਪ੍ਰੈਸ ਕਾਨਫਰੰਸ ਕੀਤੀ। ਉਹ ਕਹਿੰਦੇ ਜੀ ਕਿ ਪੀੜਤ ਕਹਿੰਦੇ ਆ ਕਿ CBI ਤੋਂ ਇਨਕੁਆਇਰੀ ਕਰਵਾਉਣੀ ਆ, ਤੇ ਅਸੀਂ ਆਖਿਆ ਵੀ ਕਰਵਾ ਲਓ। ਤੇ ਮਾਮਲਾ ਜਿਹੜਾ ਉਹ ਕਤਲ ਦਾ ਕਰ ਲਿਆ, ਪਰ ਉਹ ਹਾਲੇ ਵੀ ਕਹੀ ਜਾਂਦੇ ਆ ਕਿ ਅਸਲ ਦੇ ਵਿੱਚ ਜੀ ਇਹ ਟੱਕਰ ਦਾ ਹੀ ਮਾਮਲਾ, ਹਾਦਸੇ ਦਾ ਹੀ ਮਾਮਲਾ। ਤੇ ਅਸੀਂ ਜਿਹੜਾ ਟਰੱਕ ਡਰਾਈਵਰ ਸੀਗਾ ਉਹਨੂੰ ਵੀ ਫੜ ਲਿਆ, ਟਰੱਕ ਦੇ ਮਾਲਕ ਨੂੰ ਵੀ ਹਿਰਾਸਤ 'ਚ ਲੈ ਲਿਆ। ਪਰ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਹੋ ਜਿਹਾ ਇਤਫਾਕ ਆ ਕਿ ਜਿਹੜਾ ਟਰੱਕ ਜਿਹੜਾ ਰੌਂਗ ਸਾਈਡ ਵੀ ਆਉਂਦਾ, ਦੂਜਾ ਇਹ ਆ ਕਿ ਉਹਦੀਆਂ ਦੋਨੇ ਹੀ ਨੰਬਰ ਪਲੇਟਾਂ ਤੇ ਗਰੀਸ ਮਲੀ ਹੋਈ ਹੈ, ਨੰਬਰ ਲਗਾਇਆ ਹੋਇਆ। ਔਰ ਤੀਜਾ ਅਜੀਬ ਇਤਫਾਕ ਇਹ ਆ ਕਿ ਸਿਕਿਉਰਿਟੀ ਮਿਲੀ ਹੋਈ ਸੀ ਕੁੜੀ ਨੂੰ, ਉਦੋਂ ਸਾਰੇ ਸਿਕਿਉਰਿਟੀ ਗਾਰਡ ਛੁੱਟੀ ਤੇ ਚੱਲ ਗਏ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਕਹਿੰਦੇ ਪੰਜਾਬ ਅੰਦਰ ਜਿਮਨੀ ਚੋਣਾਂ ਦੀ ਸੱਤਾਧਾਰੀਆਂ ਵੱਲੋਂ ਹੁਣ ਤਿਆਰੀਆਂ ਸ਼ੁਰੂ ਆ। ਹਾਂ ਬਿਲਕੁਲ, ਜਿਮਨੀ ਚੋਣ ਦੀ ਆਪਾਂ ਅੱਗੇ ਵੀ ਗੱਲ ਕਰਕੇ ਹਟੇ ਆ। ਤਾਂ ਜਿਮਨੀ ਚੋਣਾਂ ਜਿਹੜੀਆਂ 2 ਹੋਣੀਆਂ ਲਾਜ਼ਮੀ ਆ। ਕਿਉਂਕਿ ਦੇਖੋ ਕਾਇਦਾ ਕਿ ਜਿਵੇਂ ਮੰਨ ਲਓ ਵਿਧਾਇਕ ਆ ਕੋਈ ਤੇ ਉਹ MP ਬਣ ਜਾਂਦਾ, ਜਿੱਦਾਂ ਉਦਾਹਰਨ ਦੇ ਤੌਰ ਤੇ ਸੁਖਬੀਰ ਸਿੰਘ ਬਾਦਲ ਨੇ ਜਾਂ ਸੋਮ ਪ੍ਰਕਾਸ਼ ਜੀ ਆ ਫਗਵਾੜੇ ਤੋਂ ਜਿਹੜੇ ਬਣੇ ਆ ਮੈਂਬਰ ਪਾਰਲੀਮੈਂਟ ਬਾਅਦ ਦੇ ਵਿੱਚ। ਤਾਂ ਇਹ ਜਿਹੜੇ 2 ਵਿਧਾਇਕ ਆ ਇਹਨਾਂ ਨੇ ਅਸਤੀਫੇ ਦਿੱਤੇ ਆ ਤੇ ਅਸਤੀਫੇ ਮੇਰੇ ਖਿਆਲ ਦੇ ਨਾਲ ਮਈ ਦੇ ਅੰਤ ਦੇ ਵਿੱਚ ਪ੍ਰਵਾਨ ਹੋ ਗਏ ਸੀਗੇ। ਤਾਂ ਜਦੋਂ ਮੰਨ ਲਓ ਅਸਤੀਫੇ ਦਾ ਪ੍ਰਵਾਨ ਹੋ ਜਾਂਦੇ, ਮੈਂਬਰ ਪਾਰਲੀਮੈਂਟ ਬਣ ਜਾਂਦੇ ਵਿਧਾਇਕ, ਤੇ 6 ਮਹੀਨੇ ਦੇ ਅੰਦਰ ਅੰਦਰ ਉੱਥੇ ਇਲੈਕਸ਼ਨ ਹੋਣਾ ਲਾਜ਼ਮੀ ਆ, ਜਿਹੜੀ ਸੀਟ ਖਾਲੀ ਹੁੰਦੀ ਆ। ਤਾਂ ਲਾ ਲਓ ਹਿਸਾਬ ਕੇ 6 ਮਹੀਨੇ ਹੁਣ ਬਣੇ, ਆਪਾਂ 30 ਜੇ ਲਾਈਏ 5ਵੇਂ ਦੇ 30 ਨੂੰ ਅਸਤੀਫੇ ਪ੍ਰਵਾਨ ਮੰਨ ਕੇ ਚੱਲੀਏ ਤੇ ਨਵੰਬਰ ਦੀ 30 ਨੂੰ ਡੈਡਲਾਈਨ ਜਿਹੜੀ ਉਹ ਖਤਮ ਹੋ ਜਾਣੀ ਆ, 6 ਮਹੀਨੇ ਖਤਮ ਹੋ ਜਾਣੇ ਆ। ਤਾਂ ਉਸ ਤੋਂ ਪਹਿਲਾਂ ਇਲੈਕਸ਼ਨ ਹੋਣਾ ਹੀ ਹੋਣਾ। ਤਾਂ ਕਹਿਣ ਦਾ ਭਾਵ ਹੈ ਕਿ ਅੱਧਾ ਸਮਾਂ ਬੀਤ ਗਿਆ, 2-2.5 ਮਹੀਨੇ 3 ਮਹੀਨੇ ਜਿਹੜੇ ਆ ਉਹਦੇ ਵਿੱਚ ਇਲੈਕਸ਼ਨ ਜਿਹੜੇ ਹੋਣਗੇ। ਤਾਂ ਹੁਣ ਤਿਆਰੀ ਹੈ ਜਿਹੜੀ ਉਹ ਜ਼ੋਰਾਂ ਤੇ ਆ, ਖਾਸ ਤੌਰ ਤੇ ਸੱਤਾਧਾਰੀ ਵੱਲੋਂ, ਕਿਉਂਕਿ ਸੱਤਾਧਾਰੀ ਇਹ ਸਮਝ ਬੈਠੇ ਆ ਕਿ ਇਹ 2 ਇਲੈਕਸ਼ਨ 2 ਚੁਣਾਵ ਸਾਨੂੰ ਲੜਨੇ ਹੀ ਪੈਣੇ ਆ, ਮਾਰੀ ਦਿਆਂ ਸਾਨੂੰ ਇਸ ਮੈਦਾਨ 'ਚ ਕੁੱਦਣਾ ਹੀ ਪੈਣਾ। ਤੇ ਜਿੱਥੋਂ ਤੱਕ ਕਾਂਗਰਸ ਦੇ ਅੰਦਰੂਨੀ ਸੋਰਸਸ ਦੱਸਦੇ ਆ, ਉਹ ਤੇ ਇਸ ਗੱਲ ਤੇ ਮੋਹਰ ਲਾਈ ਜਾਂਦੇ ਆ ਕਿ ਸੁਨੀਲ ਜਾਖੜ ਇੱਥੋਂ ਉਮੀਦਵਾਰ ਹੋਏਗਾ ਜਲਾਲਾਬਾਦ ਤੋਂ, ਕਿਉਂਕਿ ਜਲਾਲਾਬਾਦ ਇਹਨਾਂ ਦਾ ਆਪਣਾ ਇਲਾਕਾ ਵਾ। ਹਾਲਾਂਕਿ ਉੱਥੇ ਦੱਸਦੇ ਆ ਕਿ ਫਗਵਾੜੇ ਤੋਂ ਇਹ ਹਾਲੇ ਵੀ ਦੁਵਿਧਾ ਦੇ ਵਿੱਚ ਨੇ ਕਿ ਰਮਦਾਸੀਆਂ ਦਾ ਕੋਈ ਬੰਦਾ ਉਤਾਰਿਆ ਜਾਵੇ ਮੈਦਾਨ ਦੇ ਵਿੱਚ, ਜਾਂ ਮਜਬੀ ਸਿੱਖਾਂ ਦਾ ਕੋਈ ਨੁਮਾਇੰਦਾ, ਕੋਈ ਨੁਮਾਇਆ ਬੰਦਾ ਜਿਹੜਾ ਮੈਦਾਨ 'ਚ ਉਤਾਰਿਆ ਜਾਵੇ। ਮਤਲਬ ਕਿ ਹਾਲੇ ਤੱਕ ਕਾਂਗਰਸ ਤੈਅ ਨਹੀਂ ਕਰ ਪਾ ਰਹੀ ਕਿ ਕਿਸ ਕਮਿਊਨਿਟੀ ਦੇ ਬੰਦੇ ਨੂੰ ਟਿਕਟ ਦਿੱਤੀ ਜਾਵੇ, ਕਿਉਂਕਿ ਰਿਜ਼ਰਵ ਸੀਟ ਆ। ਤਾਂ ਉੱਥੇ ਦੋਨਾਂ ਹੀ, ਆਪਾਂ ਜੇ ਕਹੀਏ ਦੋਨਾਂ ਹੀ ਕਮਿਊਨਿਟੀਜ਼ ਦੀ ਕਾਫੀ ਭਾਰੀ ਵੋਟ ਆ। ਤਾਂ ਉਹ ਹਾਲੇ ਦੁਬਿਧਾ ਦੇ ਵਿੱਚ ਹੈ, ਕਿਉਂਕਿ ਪਿਛਲੀ ਵਾਰੀ ਇਹਨਾਂ ਦਾ ਬੰਦਾ ਜਿਹੜਾ ਹਾਰ ਗਿਆ ਸੀ, ਮੇਰੇ ਖਿਆਲ ਨਾਲ ਲਗਾਤਾਰ 2 ਇਲੈਕਸ਼ਨ ਉੱਤੇ ਹਾਰਿਆ ਇਹਨਾਂ ਦਾ ਬੰਦਾ। ਤਾਂ ਇਸ ਕਰਕੇ ਕਾਂਗਰਸ ਜਿਹੜੀ ਆ ਥੋੜੀ ਜਿਹੀ ਉਹ ਕਨਫਿਊਜ਼ਡ ਆ ਫਗਵਾੜੇ ਨੂੰ ਲੈ ਕੇ। ਪਰ ਜਲਾਲਾਬਾਦ ਦਾ ਜੋ ਸਮੀਕਰਨ ਬਣਦਾ ਨਜ਼ਰ ਆਉਂਦਾ ਕਿ ਜਾਖੜ ਸਾਹਿਬ ਜਿਹੜੇ ਕਿ ਕਾਫੀ ਤਜਰਬਾ ਕਰ ਚੁੱਕੇ ਆ
ਇਲੈਕਸ਼ਨ ਲੜਨ ਦੇ ਮਾਮਲੇ 'ਚ ਅਬੋਹਰ ਤੋਂ ਤੁਰ ਕੇ ਗੁਰਦਾਸਪੁਰ ਤੋਂ ਅੱਗੇ ਤੇ ਹਿਮਾਚਲ ਸ਼ੁਰੂ ਹੋ ਜਾਂਦਾ, ਤੁਹਾਨੂੰ ਪਤਾ ਹੀ ਆ। ਹੁਣ ਉਹਨਾਂ ਨੂੰ ਪਿੱਛੇ ਪਰਤਣਾ ਹੀ ਪੈਣਾ। ਤਾਂ ਬਹਰਹਾਲ ਉਹ ਜਲਾਲਾਬਾਦ ਨੂੰ ਪਰਤ ਰਹੇ ਆ। ਇਹ ਕਾਂਗਰਸੀ ਬੰਦੇ ਹੀ ਕਹਿ ਰਹੇ ਆ ਕਿ ਬਹੁਤ ਜਲਦੀ ਇੱਕ ਬਹੁਤ ਵੱਡੀ ਫਾਈਟ ਤੁਹਾਨੂੰ ਇੱਥੇ ਦਿਖਾਵਾਂਗੇ। ਸ਼ਾਇਦ ਉਹ ਸੱਚ ਵੀ ਹੋ ਜਾਵੇ, ਪਰ ਇੱਕ ਚੀਜ਼ ਹੋਰ ਵੀ ਵੇਖਣ ਨੂੰ ਮਿਲਦੀ ਪਈ ਆ ਕਿ ਜਿਹੜਾ ਬਿਜਲੀ ਵਿਭਾਗ ਦਾ ਮੰਤਰਾਲਾ ਵਾ ਉਹ ਹਾਲੇ ਵੀ ਖਾਲੀ ਦਾ ਖਾਲੀ ਆ। ਖਾਲੀ ਦਾ ਖਾਲੀ ਭਾਵ ਇਹ ਆ ਕਿ ਨਵਜੋਤ ਸਿੱਧੂ ਤੋਂ ਬਾਅਦ ਇਹਨਾਂ ਨੇ ਕੋਈ ਵੀ ਬੰਦਾ ਉਹਦੇ ਤੇ ਬਿਠਾ ਲਿਆ ਕੋਈ ਨਹੀਂ। ਤੇ ਇਹਦਾ ਇੱਕ ਅੰਦਾਜ਼ਾ ਇਹ ਵੀ ਲੱਗਦਾ ਕਿ ਸ਼ਾਇਦ ਜਾਖੜ ਸਾਹਿਬ ਸੋਚ ਕੇ ਚੱਲ ਰਹੇ ਹੋਣ ਕਿ ਜੇ ਮੰਨ ਲਓ ਜ਼ਿਮਨੀ ਚੋਣ ਦੇ ਵਿੱਚ ਕੋਈ ਧਮਾਕਾ ਕਰ ਦਿੱਤਾ ਜਾਂਦਾ, ਕੋਈ ਉਲਟ ਫੇਰ ਕਰ ਦਿੱਤਾ ਜਾਂਦਾ, ਤਾਂ ਫਿਰ ਜਿਹੜੀ ਉਹ ਇੱਕ ਕੁਰਸੀ ਖਾਲੀ ਪਈ ਆ ਮੰਤਰਾਲੇ ਦੇ ਵਿੱਚ, ਤਾਂ ਫਿਰ ਉਹਦੇ ਅੱਗੇ ਜਿਹੜਾ ਮੇਜ਼ ਪਿਆ ਤੇ ਮੇਜ਼ ਦੇ ਅੱਗੇ ਜਿਹੜੀ ਨੇਮ ਪਲੇਟ ਪਈ ਆ ਉਹਦੇ ਤੇ ਨਾਂ ਲਿਖਾਇਆ ਜਾ ਸਕਦਾ। ਜੀ ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਮਸ਼ਹੂਰ ਗੀਤਕਾਰ ਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਤੇ ਕੇਸ ਦਰਜ। ਤੁਹਾਡੀ ਆਵਾਜ਼ ਟੁੱਟ ਗਈ ਜੀ। ਮਿੰਟੂ ਜੀ, ਜਿਹੜਾ ਅਗਲੀ ਖਬਰ ਆ ਵੀ ਮਸ਼ਹੂਰ ਗੀਤਕਾਰ ਤੇ ਆਮ ਆਦਮੀ ਪਾਰਟੀ ਦੇ ਆਗੂ ਦੇ ਉੱਤੇ ਕੇਸ ਦਰਜ। ਦੇਖੋ ਜਿਹੜੇ ਇਹ ਹੈਗੇ ਆ ਗੀਤਕਾਰ, ਸੰਸਾਰ ਪ੍ਰਸਿੱਧ ਪੰਜਾਬੀ ਗੀਤਕਾਰ ਆ ਬਚਨ ਬੇਦਿਲ ਜੀ। ਤਾਂ ਤੁਹਾਨੂੰ ਪਤਾ ਹੀ ਹੈ ਕਿ ਆਮ ਆਦਮੀ ਪਾਰਟੀ ਦੇ ਵਿੱਚ ਵੀ ਚਲੇ ਗਏ ਸੀਗੇ, ਕਾਫੀ ਐਕਟਿਵ ਰਹੇ ਆ। ਹੁਣ ਤੇ ਥੋੜੇ ਜਿਹੇ ਤੁਹਾਨੂੰ ਪਤਾ ਹੀ ਆ ਕਿ ਗੈਰ ਸਰਗਰਮ ਬਾਬਾ ਲੀਡਰ ਹੋ ਗਏ ਇਹਨਾਂ ਦੇ ਜੀ। ਤਾਂ ਇਹ ਕੀ ਚੱਕਰ ਬਣਿਆ ਕਿ ਇਹਨਾਂ ਦੇ ਪਿੰਡ 3 ਕੁ ਦਿਨ ਪਹਿਲਾਂ ਇੱਕ ਕਤਲ ਹੋਇਆ ਸੀ ਕਿਸਾਨ ਦਾ, ਇੱਕ ਕੁਟੀਆ ਦੇ ਵਿੱਚ। ਬਾਅਦ ਦੇ ਵਿੱਚ ਖਬਰਾਂ ਇਹ ਆਈਆਂ ਕਿ ਉਸ ਕੁਟੀਆ ਦੇ ਵਿੱਚ ਨਸ਼ਾ ਕੀਤਾ ਜਾ ਰਿਹਾ ਸੀਗਾ ਤੇ ਉਸ ਕਿਸਾਨ ਨੇ ਲਾਗੇ ਜਿਹੜਾ ਕੰਮ ਕਰਦਾ ਪਿਆ ਸੀਗਾ ਪਾਣੀ ਪੀ ਗਿਆ ਤੇ ਉਹਨੇ ਰੋਕਿਆ ਟਾਕਿਆ ਇਹਨਾਂ ਨੂੰ ਕਿ ਭਾਈ ਤੁਸੀਂ ਇਹੋ ਜਿਹਾ ਕੰਮ ਇੱਥੇ ਨਾ ਕਰਿਆ ਕਰੋ। ਤੇ ਉਹਨਾਂ ਨੇ ਚੱਕ ਕੇ ਉਹ ਬੰਦਾ ਮਾਰ ਦਿੱਤਾ। ਤੇ ਜਿਨ੍ਹਾਂ ਨੇ ਬੰਦਾ ਮਾਰਿਆ ਕਥਿਤ ਤੌਰ ਤੇ ਦੱਸਿਆ ਜਾਂਦਾ ਕਿ ਉਹਨਾਂ ਦੇ ਵਿੱਚ ਬੇਦਿਲ ਦਾ ਭਾਈ ਵੀ ਸ਼ਾਮਲ ਸੀਗਾ। ਹੁਣ ਰੌਲਾ ਇਹ ਪੈ ਰਿਹਾ ਕਿ ਬੇਦਿਲ ਨੇ ਪਹਿਲਾਂ ਤੇ ਆਪਣੇ ਭਰਾ ਨੂੰ ਚੌਂਕੀ ਦੇ ਵਿੱਚ ਪੇਸ਼ ਕਰਵਾ ਦਿੱਤਾ ਤੇ ਫਿਰ ਉਸ ਤੋਂ ਬਾਅਦ ਉਹਨੂੰ ਭਜਵਾ ਦਿੱਤਾ, ਮਤਲਬ ਕਿ ਤੂੰ ਭਜਾ ਦਿੱਤਾ। ਹੁਣ ਜਿਹੜਾ ਬਚਨ ਬੇਦਿਲ ਆ ਉਹ ਕਹਿੰਦਾ ਕਿ ਜੇ ਇਹਨੂੰ ਭਜਾਉਣਾ ਹੁੰਦਾ ਤੇ ਫਿਰ ਮੈਂ ਉਹਨੂੰ ਸਰੈਂਡਰ ਹੀ ਕਿਉਂ ਕਰਵਾਉਂਦਾ। ਉਹਦਾ ਆਪਣਾ ਪੱਖ ਹੈ ਜਿਹੜਾ ਉਹ ਕਾਫੀ ਵਜ਼ਨਦਾਰ ਰਿਹਾ ਕਿ ਜੇ ਮੈਂ ਭਜਾਉਣਾ ਹੁੰਦਾ ਉਹਨੂੰ ਤਾਂ ਮੈਂ 2 ਘੰਟੇ ਪਹਿਲਾਂ ਉਹਨੂੰ ਸਰੈਂਡਰ ਕਿਉਂ ਕਰਵਾਉਂਦਾ। ਤੇ ਉਹ ਕਹਿੰਦਾ ਕਿ ਮਸਲਾ ਇਹ ਸੀਗਾ ਕਿ ਮੈਂ ਦਵਾਈ ਦੇਣ ਆਇਆ ਸੀਗਾ ਉਹਨੂੰ ਚੌਂਕੀ ਦੇ ਵਿੱਚ, ਤੇ ਜਦੋਂ ਦਵਾਈ ਦੇਣ ਆਇਆ ਤਾਂ ਉੱਥੇ ਸਕੂਟੀ ਖਲੀ ਸੀ ਮੇਰੀ, ਤੇ ਉਹ ਸਕੂਟੀ ਚੁੱਕ ਕੇ ਤੇ ਭੱਜ ਵਗਾ। ਤੇ ਫਿਰ ਵੀ ਮੈਂ ਉਹਨੂੰ ਲੱਭ ਕੇ ਥੋੜੀ ਦੇਰ ਬਾਅਦ DSP ਦੇ ਸਨਮੁਖ ਪੇਸ਼ ਕਰਾ ਕੇ ਆਇਆ ਕਿ ਲਓ ਚੱਕੋ ਭਾਈ ਤੁਹਾਡਾ ਬੰਦਾ। ਤਾਂ ਬਚਨ ਬੇਦਿਲ ਆਪਣਾ ਪੱਖ ਰੱਖਦਾ ਪਿਆ, ਪਰ ਦੂਸਰੇ ਪਾਸੇ ਹੁਣ ਉਹਦੇ ਖਿਲਾਫ ਇੱਕ ਬੁਰੀ ਖਬਰ ਇਹ ਆ ਕਿ ਉਹਦੇ ਵਿਰੁੱਧ ਮੁਕੱਦਮਾ ਜਿਹੜਾ ਧਾਰਾ 224 ਜੋ ਕਿਸੇ ਨੂੰ ਕਸਟਡੀ ਚ ਭਜਾਉਣ ਦੀ ਹੁੰਦੀ ਆ, ਫਿਰ 109 ਤੇ 420 ਦੇ ਤਹਿਤ ਮਾਮਲਾ ਜਿਹੜਾ ਦਰਜ ਕਰ ਲਿਆ। ਤੇ ਇਹ ਜਿਹੜਾ ਮਾਮਲਾ ਦੱਸਦੇ ਕਿ 120 ਵਾਲਾ ਬਣਦਾ ਪਿਆ, ਉਹ ਵੀ ਇਹਦੇ ਤੇ ਹੋ ਸਕਦਾ ਕਿਉਂਕਿ ਜਿਹੜੇ ਵਿਰੋਧੀ ਧਿਰ ਵਾਲੇ ਤੁਹਾਨੂੰ ਪਤਾ ਹੀ ਆ ਕਿ ਪਾਰਟੀਆਂ ਦੀਆਂ ਤਨਜ਼ੀਮਾਂ ਦੀਆਂ ਵਿਰੋਧਤਾਵਾਂ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ, ਤਾਂ ਉਹ ਕਹਿੰਦੇ ਪਏ ਕਿ ਅਪਰਾਧਿਕ ਜੋ ਛੜਯੰਤਰ ਹੁੰਦਾ, ਸਾਜ਼ਿਸ਼ ਹੁੰਦੀ ਆ, ਉਹਦਾ ਮਾਮਲਾ ਵੀ ਇਹਦੇ ਤੇ ਦਰਜ ਕਰੋ। ਕੱਲ ਧਰਨਾ ਲਗਾ ਰਿਹਾ, ਤਾਂ ਦੇਖਦੇ ਹੁਣ ਕੀ ਬਣਦਾ। ਪਰ ਬਚਨ ਬੇਦਿਲ ਬਹੁਤ ਬੁਰੀ ਮੁਸੀਬਤ ਦੇ ਵਿੱਚ ਫਸ ਗਿਆ। ਮੇਰੇ ਖਿਆਲ ਦੇ ਨਾਲ ਜ਼ਿੰਦਗੀ ਦਾ ਸਭ ਤੋਂ ਔਖਾ ਦੌਰ ਹੁਣ ਉਹਨਾਂ ਤੇ ਆਇਆ। ਵੈਸੇ ਸੰਘਰਸ਼ ਤੇ ਉਹਨਾਂ ਜ਼ਿੰਦਗੀ 'ਚ ਬਹੁਤ ਕੀਤੇ ਹੋਣਗੇ, ਮੁਸ਼ਕਿਲਾਂ ਬਹੁਤ ਝੱਲੀਆਂ ਹੋਣਗੀਆਂ। ਜਦੋਂ ਭਰਾ ਕਤਲ ਕੇਸ 'ਚ ਫਸ ਜਾਵੇ ਤੇ ਖੁਦ ਜਿਹੜਾ ਬੰਦਾ ਪੈਰਵਾਈ ਕਰਨ ਵਾਲਾ ਉਹ ਵੀ ਕਸੂਤਾ ਹੋ ਜਾਵੇ, ਤੇ ਫਿਰ ਉਸ ਤੋਂ ਭਿਆਨਕ ਦੌਰ ਨਹੀਂ ਹੋ ਸਕਦਾ ਕਿਸੇ ਵੀ ਘਰ ਵਾਸਤੇ। ਬਾਕੀ ਦੇਖੋ ਕੀ ਬਣਦਾ। ਪਰ ਆਮ ਆਦਮੀ ਪਾਰਟੀ ਵਾਲਿਆਂ ਨੇ ਕਹਿਤਾ ਕਿ ਜੇ ਬਚਨ ਬੇਦਿਲ ਨੂੰ ਤੁਸੀਂ ਫਿਰ ਮਾੜਾ ਜਿਹਾ ਤੰਗ ਤੁੰਗ ਕੀਤਾ ਤੇ ਫਿਰ ਅਸੀਂ SSP ਦਾ ਦਫ਼ਤਰ ਘੇਰਾਂਗੇ। ਉਹ ਕਹਿੰਦੇ ਕਿ ਪਰਚਾ ਰੱਦ ਕਰ ਦਿਓ ਇਹਦਾ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਸੁਖਬੀਰ ਨੇ ਚੁੱਕਿਆ ਧਰਮੀ ਫੌਜੀਆਂ ਦਾ ਮਸਲਾ, 10 ਸਾਲ ਆਪ ਸਰਕਾਰ ਚਲਾ ਕੇ ਚਲੇ ਗਏ, ਹੁਣ ਪੰਥਕ ਏਜੰਡੇ ਵੱਲ ਮੁੜ ਆਇਆ। ਨਹੀਂ, ਬਿਲਕੁਲ। ਇਹ ਦੇਖੋ ਇਹਨਾਂ ਨੂੰ ਪਤਾ ਕਿ ਇਸ ਟਾਈਮ ਸਾਡਾ ਜਿਹੜਾ ਇੱਕ ਤਰ੍ਹਾਂ ਨਾਲ ਕਹਿ ਲਈਏ ਰਿਵਾਈਵਲ ਚੱਲਦਾ ਪਿਆ, ਤਾਂ ਉਹਦੇ ਵਿੱਚ ਟੱਕਰ ਜਿਹੜੀ ਆ ਉਹ ਆਮ ਆਦਮੀ ਪਾਰਟੀ ਜਾਂ ਕਾਂਗਰਸ ਜਾਂ ਟਕਸਾਲੀ ਜਾਂ ਹੋਰ ਕਾਂਗਰਸ ਵਗੈਰਾ ਇਹਨਾਂ ਦੇ ਨਾਲ ਹੀ ਨਹੀਂ, ਭਾਜਪਾ ਦੇ ਨਾਲ ਵੀ ਹੋਣ ਜਾ ਰਹੀ ਆ। ਇਹ ਮੰਨ ਕੇ ਚੱਲਦੇ ਪਏ ਆ ਸਾਰੇ, ਤਾਂ ਉਸ ਵਾਸਤੇ ਵੀ ਤਿਆਰੀ ਕੀਤੀ ਜਾ ਰਹੀ ਆ। ਤਾਂ ਅਕਾਲੀ ਦਲ ਜਿਹੜੇ ਆ ਉਹ ਇਸ ਟਾਈਮ ਜੇ ਆਪਾਂ ਦੇਖੀਏ ਜਾਂ ਪਿਛਲੇ ਸਾਲ 1.5 ਸਾਲ ਤੋਂ ਤਕਰੀਬਨ ਪੰਥਕ ਏਜੰਡੇ ਵੱਲ ਹੀ ਪਰਤਿਆ। ਹਾਲਾਂਕਿ ਇਹਨਾਂ ਨੇ ਮੋਗੇ ਕਨਵੈਨਸ਼ਨ ਦੇ ਵਿੱਚ ਦੱਸਿਆ ਸੀਗਾ ਜਿਸ ਤਰੀਕੇ ਨਾਲ ਕਿ ਅਸੀਂ ਹੁਣ ਇੱਕ ਧਾਰਮਿਕ ਪਾਰਟੀ ਨਹੀਂ ਰਹੇ, ਅਸੀਂ ਪੰਜਾਬੀ ਪਾਰਟੀ ਬਣ ਗਏ ਆ, ਤਾਂ ਉਹ ਆਪਣੇ ਆਪ ਦੇ ਵਿੱਚ
ਬੜਾ ਇਤਿਹਾਸਿਕ ਮੋੜਾ ਸੀਗਾ, ਪਰ ਉਹ ਤੋਂ ਹੁਣ ਫੇਰ ਇਹ ਮੋੜਾ ਪੈਂਦਾ ਨਜ਼ਰ ਆਉਂਦਾ ਕਿ ਕਾਫੀ ਪੰਥਕ ਮੁੱਦੇ ਚੁੱਕੇ ਇਹਨਾਂ ਨੇ ਸ਼ਿੱਦਤ ਦੇ ਨਾਲ ਚੁੱਕੇ ਆ। ਪਰ ਚਲੋ ਦੇਖੋ, ਸਿਆਸੀ ਮਫਾਦ ਸਿਆਸਤਦਾਨਾਂ ਕੋਲ ਨਾ ਹੋਣਗੇ ਤਾਂ ਹੋਰ ਕਿਹਨਾਂ ਦੇ ਕੋਲ ਹੋਣਗੇ? ਦੁਕਾਨਦਾਰਾਂ ਕੋਲ ਥੋੜੀ ਹੋਣਗੇ, ਇਹਨਾਂ ਕੋਲ ਹੀ ਹੋਣਗੇ। ਤਾਂ ਮਫਾਦ ਤੇ ਇਹਨਾਂ ਦੇ ਰਹਿਣੇ ਹੀ ਰਹਿਣੇ ਆ। ਬਟ ਜੋ ਇਹ ਕੰਮ ਕਰਦੇ ਪਏ ਮੇਰੇ ਖਿਆਲ ਦੇ ਨਾਲ ਉਹ ਜੇ ਕਰਵਾ ਲੈਂਦੇ ਆ ਤੇ ਫੇਰ ਚੰਗਾ ਕਹਿਣਾ ਚਾਹੀਦਾ। ਦੇਖੋ, ਕਿਸੇ ਨੇ ਗਲਤੀਆਂ ਕੀਤੀਆਂ ਤਾਂ ਲੋਕ ਜਿਹੜੇ ਉਹ ਦੇਖਦੇ ਆ, ਕਾਨੂੰਨ ਦੇਖਦਾ, ਉਹ ਆਪੇ ਫੈਸਲਾ ਕਰਨਾ। ਪਰ ਜੇ ਮੰਨ ਲਓ ਕੁਝ ਇਸ ਤਰ੍ਹਾਂ ਦਾ ਚੰਗਾ ਹੋ ਜਾਂਦਾ ਤਾਂ ਇਹਨਾਂ ਨੂੰ, ਉਹਨਾਂ ਲਈ ਲੋਕਾਂ ਦੀਆਂ ਬੜੀਆਂ ਫੀਸਾਂ ਲੱਗਣਗੀਆਂ, ਜਿਨ੍ਹਾਂ ਦਾ ਅਸਲ ਦੇ ਵਿੱਚ ਬੇੜਾ ਗਰਕ ਵੀ ਇਹਨਾਂ ਦੇ ਆਪਣੇ ਬੰਦਿਆਂ ਕਰਕੇ ਹੋਇਆ ਸੀ ਕਦੇ। ਕਿਉਂਕਿ ਜਜ਼ਬਾਤੀ ਕਰਕੇ ਬੈਰਕਾਂ ਛੁਡਵਾ ਦਿੱਤੀਆਂ ਉਹਨਾਂ ਦੀਆਂ, ਮੁੜ ਕੇ ਜਦੋਂ ਉਹਨਾਂ ਤੇ ਭੀੜਾਂ ਪਈਆਂ ਤੇ ਕਿਸੇ ਨੇ ਸਾਰ ਨਹੀਂ ਲਈ। ਇੱਥੋਂ ਤੱਕ ਕਿ ਉਹ ਕਰਵਾਉਂਦੇ ਆ, ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਚੰਗੀ ਤਰ੍ਹਾਂ ਉਹਨਾਂ ਦਾ ਉਹ ਤਾਂ ਪੁੱਛ ਪ੍ਰਤੀਤ ਵਾਲਾ ਕੰਮ ਨਹੀਂ ਕਰਦੀ। ਤਾਂ ਉਹ ਜਿਹੜੇ ਲੋਕ ਆ ਜਿਨ੍ਹਾਂ ਨੇ ਜਜ਼ਬਾਤੀ ਹੋ ਕੇ ਉਦੋਂ ਬੈਰਕਾਂ ਛੱਡੀਆਂ, ਜੇਲਾਂ ਕੱਟੀਆਂ, ਕੁੱਟਾਂ ਖਾਧੀਆਂ, ਆਪਣੇ ਘਰ ਉਜਾੜ ਲਏ, ਆਪਣੀਆਂ ਜਵਾਨੀਆਂ ਗਾਲ ਲਈਆਂ, ਉਹਨਾਂ ਲੋਕਾਂ ਨੂੰ ਇਸ ਤਰੀਕੇ ਨਾਲ ਨਹੀਂ ਛੱਡਿਆ ਜਾ ਸਕਦਾ। ਤਾਂ ਜੇ ਮੰਨ ਲਓ ਆਪ ਨਹੀਂ ਆਪਣੇ ਪੱਧਰ ਤੇ ਕਰ ਸਕਦੇ, ਜੇ ਸਰਕਾਰ ਵੱਲੋਂ ਵੀ ਕਰਾ ਦਿੰਦੇ ਆ ਤੇ ਤਾਂ ਵੀ ਧੰਨ ਹੋਣ ਵਾਲੀ ਗੱਲ ਆ। ਤਾਂ ਖੈਰ ਇਹਨਾਂ ਨੇ ਜਾ ਕੇ ਉੱਥੇ ਮੰਗ ਪੱਤਰ ਰੱਖਿਆ, ਔਰ ਇਸ ਮੰਗ ਪੱਤਰ ਦੇ ਵਿੱਚ ਜੋ ਬੇਨਤੀ ਕੀਤੀ ਗਈ ਆ ਉਹ ਇਹ ਹੀ ਆ ਮੁੱਖ ਤੌਰ ਤੇ ਕਿ ਇਹਨਾਂ ਨੂੰ ਜਿਹੜੇ ਲਾਭ ਮਿਲਦੇ ਆ ਫੌਜੀਆਂ ਨੂੰ, ਉਹ ਲਾਭ ਇਹਨਾਂ ਫੌਜੀਆਂ ਨੂੰ ਵੀ ਦਿੱਤੇ ਜਾਣੇ ਚਾਹੀਦੇ, ਜਿਨ੍ਹਾਂ ਨੂੰ ਆਪਾਂ ਧਰਮੀ ਫੌਜੀ ਕਹਿੰਦੇ ਆ। ਹੋ ਸਕਦਾ ਕਾਗਜ਼ਾਂ 'ਚ ਕੁਛ ਹੋਰ ਫੌਜੀ ਕਹਿੰਦੇ ਹੋਣ ਉਹਨਾਂ ਨੂੰ, ਕਿਉਂਕਿ ਬੈਰਕਾਂ ਛੱਡੀ ਸੀ। ਪਰ ਦੇਖੋ, ਵੈਸੇ ਇੱਕ ਤੱਥ ਇਹ ਵੀ ਕਹਿੰਦੇ ਆ, ਤੱਥ ਤਾਂ ਬਹੁਤ ਕੁਛ ਕਹਿੰਦੇ ਆ, ਇੱਕ ਤੱਥ ਇਹ ਵੀ ਆ ਕਿ ਦੱਸਦੇ ਆ ਕਿ 62, 65 ਤੇ 71 ਇਹਨਾਂ ਜੰਗਾਂ ਦੇ ਵਿੱਚ ਵੀ ਕੁਛ ਬੰਦੇ ਜਿਹੜੇ ਉਹ ਮੈਦਾਨ 'ਚੋਂ ਭਗੌੜੇ ਹੋਏ ਸਨ ਜੀ। ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਮਤਲਬ ਕਿ ਲਾਭਪਾਤਰੀ ਬਣਾ ਦਿੱਤਾ ਗਿਆ ਸੀਗਾ, ਦੁਬਾਰਾ ਨੌਕਰੀ ਤੇ ਲੈ ਲਿਆ ਗਿਆ ਸੀਗਾ। ਇਹ ਹੁਣ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਦਿਲਚਸਪ ਤੱਥ ਬਣ ਜਾਂਦਾ ਕਿ ਕੁਛ ਲੋਕਾਂ ਨੇ ਜਜ਼ਬਾਤੀ ਹੋ ਕੇ ਆਪਣੇ ਧਰਮ ਦੇ ਮਾਮਲੇ 'ਚ ਜਾਂ ਆਪਣੇ ਭਾਈਚਾਰੇ ਦੇ ਮਾਮਲੇ 'ਚ ਬੈਰਕਾਂ ਛੱਡੀਆਂ। ਕੁਛ ਇਹੋ ਜਿਹੇ ਜਿਹੜੇ ਮੈਦਾਨ ਛੱਡਦੇ ਆ। ਤੇ ਦੋਵਾਂ ਨੂੰ ਜੇ ਕੰਪੈਰੇਟਿਵਲੀ ਦੇਖ ਲਈਏ, ਤੁਲਨਾਤਮਕ ਤੌਰ ਤੇ ਦੇਖ ਲਈਏ, ਤੇ ਮੇਰੇ ਖਿਆਲ ਦੇ ਨਾਲ ਧਰਮੀ ਫੌਜੀਆਂ ਦਾ ਮਾਮਲਾ ਫਿਰ ਉਹ ਹੀ ਭਾਰੀ ਬਣਦਾ, ਕਿਉਂਕਿ ਮੈਦਾਨ 'ਚੋਂ ਭੱਜਣਾ ਇੱਕ ਬੰਦੇ ਨੇ ਉਹ ਤੇ ਬਹੁਤ ਜ਼ਿਆਦਾ ਗਲਤ ਗੱਲ ਹੋ ਜਾਂਦੀ ਹੈ। ਤੇ ਜੇ ਉਹਨਾਂ ਨੂੰ ਵਾਕਈ ਲਾਭ ਮਿਲੇ ਆ, ਨੌਕਰੀਆਂ ਮੁੜ ਕੇ ਦਿੱਤੀਆਂ ਗਈਆਂ, ਹੁਣ ਪਤਾ ਨਹੀਂ ਇਹਦੇ 'ਚ ਕਿੰਨੀ ਕੁ ਸੱਚਾਈ ਆ, ਪਰ ਇਹ ਤੱਥ ਜਿਹੜਾ ਉਹ ਕੱਲ ਹੀ ਇਹਨਾਂ ਖਬਰਾਂ 'ਚੋਂ ਨਿਕਲ ਕੇ ਆਇਆ। ਪਰ ਜੇ ਉਹਨਾਂ ਨੂੰ ਦਿੱਤਾ ਜਾ ਸਕਦਾ ਲਾਭ ਤੇ ਫਿਰ ਇਹਨਾਂ ਨੂੰ ਕਿਉਂ ਨਹੀਂ? ਇਹ ਬਹੁਤ ਵੱਡੀ ਗੱਲ ਆ। ਪਰ ਅੱਜ ਤੱਕ ਕਿਉਂ ਨਹੀਂ ਦਵਾ ਸਕੇ, ਇਹ ਉਹ ਤੋਂ ਵੀ ਵੱਡੀ ਗੱਲ ਹੈ। ਜਿੱਦਾਂ ਤੁਸੀਂ ਸਵਾਲ ਚੁੱਕਿਆ ਕਿ ਹੋਣੀ ਕਿਉਂ, ਜਦੋਂ ਇਹਨਾਂ ਨੂੰ 97 ਤੋਂ ਬਾਅਦ ਸੱਤਾ ਮਿਲੀ ਆ, ਉਦੋਂ ਹੀ ਇਹ ਮੁੱਦਾ ਹੱਲ ਕਿਉਂ ਨਹੀਂ ਕਰਵਾਇਆ ਗਿਆ? ਕਿਉਂਕਿ ਜੇ ਉਦੋਂ ਹੀ ਹੱਲ ਹੋ ਜਾਂਦਾ ਤੇ ਅੱਜ ਹਿਸਾਬ ਲਾ ਲਓ 22 ਸਾਲ ਜਿਹੜਾ ਸੀ ਉਹ ਉਹਨਾਂ ਦਾ ਉਹ ਵਕਫਾ ਘੱਟ ਜਾਂਦਾ ਜੋ ਉਹਨਾਂ ਨੇ ਰੋਲ ਖੁੱਲ ਕੇ ਕੱਟਿਆ ਹੋਊਗਾ। ਜੀ 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 ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਘਰ ਵਿੱਚ ਵੜ ਕੇ ਹਮਲਾ ਕਰਨ ਸੰਬੰਧੀ ਵੀਡੀਓ ਦੇ ਵਾਇਰਲ ਹੋਣ ਮਗਰੋਂ ਪੁਲਿਸ ਨੇ 6 ਵਿਅਕਤੀਆਂ ਵਿਰੁੱਧ ਦਰਜ ਕੀਤਾ ਹੈ ਮਾਮਲਾ। ਦੇਖੋ, ਉਦਣ ਆਪਾਂ ਗੱਲ ਕਰਦੇ ਪਏ ਸਾਂ ਜਿੱਦਣ ਉਹ ਲਾਈਵ ਕਾਲ ਵਾਲਾ ਪ੍ਰੋਗਰਾਮ ਸੀਗਾ ਕਿ ਲੋਕ ਸੂਚਨਾਵਾਂ ਦੇਣਗੇ, ਜਾਂ ਜਿੱਦਾਂ ਉਹਨਾਂ ਨੇ ਨਾਮ ਰੱਖਿਆ ਸੀਗਾ, ਆਹ ਕਾਂਡ ਉਸੇ ਚੀਜ਼ ਵਾਲਾ ਹੀ ਆ। ਪੀੜ ਤੇ ਗੱਲ ਕਹਿੰਦੇ ਆ ਕਿ ਜੋ ਸਾਡੇ ਘਰ ਤੇ ਹਮਲਾ, ਕਿਉਂਕਿ ਅੱਜ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋਈ ਆ ਕਿ ਇੱਕ ਘਰ ਦੇ ਵਿੱਚ ਵੜ ਕੇ ਬਹੁਤ ਬੁਰੀ ਕੀਤੀ ਜਾਂਦੀ ਆ। ਤਾਂ ਉਸ ਤੋਂ ਬਾਅਦ ਮਾਮਲਾ ਤੇ ਦਰਜ ਹੋ ਗਿਆ। ਪਰ ਪੀੜ ਕਹਿੰਦੇ ਕਿ ਅਸਲ ਦੇ ਵਿੱਚ ਇਹ ਲੋਕ ਨਸ਼ਾ ਵੇਚਣ ਵਾਲੇ ਸੀਗੇ, ਤਾਂ ਇਹਨਾਂ ਨੂੰ ਰੋਕਿਆ ਜਾਂਦਾ ਸੀ ਜਾਂ ਇਹਨਾਂ ਦੀਆਂ ਸੂਚਨਾਵਾਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਉਹਦਾ ਸਿਲਾ ਮਿਲਿਆ ਵਾ। ਤਾਂ ਆਹ ਸਭ ਕੁਛ ਹੈ ਜਿਹੜਾ ਉਹ ਹੋਇਆ ਜਲਾਲਾਬਾਦ ਦੇ ਲਾਗੇ ਇੱਕ ਪਿੰਡ ਦੀ ਇਹ ਘਟਨਾ ਵਾ। ਤਾਂ ਹੁਣ ਇਹਨਾਂ ਨੇ ਮਾਮਲਾ ਤੇ ਦਰਜ ਕਰ ਲਿਆ। ਪਰ ਤੁਸੀਂ ਆਪ ਹੀ ਦੇਖੋ ਕਿ ਕਿੰਨੇ ਬੁਲੰਦ ਹੌਸਲੇ ਆ ਕਿ ਲੋਕ ਇਹਨਾਂ ਚੀਜ਼ਾਂ ਤੋਂ ਫਿਰ ਮੁੜ ਕੇ ਡਰ ਕੇ ਅੱਗੇ ਨਹੀਂ ਆਉਂਦੇ। ਸੋ ਜ਼ਰੂਰਤ ਇਸ ਗੱਲ ਦੀ ਆ ਕਿ ਅਮਨ ਕਾਨੂੰਨ ਜਿਹੜਾ ਉਹ ਇਹੋ ਜਿਹਾ ਹੋਵੇ ਕਿ ਘੱਟੋ ਘੱਟ ਜਿਹੜੇ ਇਸ ਤਰ੍ਹਾਂ ਦੇ ਬੰਦੇ ਆ ਉਹ ਸ਼ਰੇਆਮ ਆ ਕੇ ਦੂਜੇ ਦੇ ਗੱਲ ਤਾਂ ਨਾ ਪੈਂਦੇ ਹੁਣ, ਇੰਨੀ ਜ਼ਰੂਰਤ ਤਾਂ ਨਾ ਕਰਦੇ ਹੁਣ। ਤਾਂ ਇਹੋ ਜਿਹੇ ਬੰਦੇ ਜਿਹੜੇ ਨਾਲ ਨਸ਼ਾ ਵੀ ਵੇਚੀ ਜਾਂਦੇ ਆ, ਨਾਲ ਸਾਰਾ ਕੁਛ ਜਿਹੜਾ ਵਿਕਾਊ ਆ ਉਹਨੂੰ ਵੀ ਖਰੀਦੀ ਫਿਰਦੇ ਆ। ਇਹ ਖਤਰਨਾਕ ਗੱਲ ਹੈ ਨਾ ਕਿ ਇੱਕ ਤੇ ਮੌਤ ਵੇਚਦੇ ਆ ਤੇ ਇੱਕ ਉਹ ਜਿਹੜੇ ਕਾਨੂੰਨ ਦੇ ਰਖਵਾਲੇ ਆ ਉਹਨਾਂ ਨੂੰ ਖਰੀਦੀ ਫਿਰਨ, ਤੇ ਗੱਲ ਤੇ ਬਹੁਤ ਖਤਰਨਾਕ ਆ। ਤਾਂ ਜ਼ਰੂਰਤ ਇਸ ਗੱਲ ਦੀ ਹੈ ਕਿ ਇੱਥੇ ਸੱਟ ਕੀਤੀ ਜਾਵੇ, ਇੱਥੇ ਚੋਟ ਕੀਤੀ ਜਾਵੇ, ਲੋਕਾਂ ਦਾ ਭਰੋਸਾ ਬਹਾਲ ਕੀਤਾ ਜਾਵੇ। ਲੋਕਾਂ ਨੂੰ ਕਿਸੇ ਲਾਲਚ ਦੀ ਮੇਰੇ ਖਿਆਲ ਦੇ ਨਾਲ ਜ਼ਰੂਰਤ ਨਹੀਂ ਹੈ। ਲੋਕਾਂ ਨੂੰ ਇਹ ਲਾਲਚ ਇੰਨਾ ਹੀ ਬਹੁਤ ਆ ਕਿ ਸਾਡਾ ਪੰਜਾਬ ਬਚ ਜਾਵੇ, ਸਾਡੇ ਪੰਜਾਬ ਦੀ ਜਵਾਨੀ ਬਚ ਜਾਵੇ। ਤਾਂ ਉਹਦੇ ਲਈ ਇਹ ਪੁਲਿਸ ਦਾ ਛੱਪਾ ਜਿਹੜਾ ਬਹੁਤ ਹੱਦ ਤੱਕ ਪ੍ਰਭਾਵਹੀਣ ਹੋ ਗਿਆ, ਇਹਨੂੰ ਪ੍ਰਭਾਵਸ਼ਾਲੀ ਬਣਾਉਣਾ ਲਾਜ਼ਮੀ ਆ।
ਲੋਕਾਂ ਦਾ ਭਰੋਸਾ ਕਾਇਮ ਕਰਨਾ ਲਾਜ਼ਮੀ ਆ ਕਿ ਜੇ ਤੁਸੀਂ ਸਾਨੂੰ ਸੂਚਨਾ ਦਿਓਗੇ, ਨਾ ਸਿਰਫ ਤੁਹਾਡੀ ਸੂਚਨਾ ਤੇ ਕਾਰਵਾਈ ਹੋਊਗੀ, ਬਲਕਿ ਇਹ ਵੀ ਅਸੀਂ ਯਕੀਨ ਦਿਵਾਉਂਦੇ ਆ ਕਿ ਕੱਲ ਨੂੰ ਤੁਹਾਡੇ ਘਰ ਆ ਕੇ ਕੋਈ ਤੁਹਾਡੇ ਗਿੱਟੇ ਗੋਡੇ ਛਾਂਗ ਕੇ ਨਹੀਂ ਜਾਊਗਾ। ਜੀ ਜੀ ਬਿਲਕੁਲ, ਇਹ ਤਾਂ ਗਿੱਟੇ ਗੋਡੇ ਛਾਂਗੇ ਆ, ਕਿਸੇ ਦਾ ਕੀ ਭਰੋਸਾ, ਕਈ ਕਤਲੋ ਗਾਰਤ ਵੀ ਜਿਹੜੀ ਇਹਨਾਂ ਮਸਲਿਆਂ ਦੇ ਵਿੱਚ ਹੋ ਸਕਦੀ ਆ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਅੱਜ ਵੀ ਗੋਲੀਆਂ ਚੱਲੀਆਂ ਨੇ, ਅੱਜ ਵੀ ਇਸ ਘਟਨਾ 'ਚ ਵੀ ਗੋਲੀਆਂ ਚੱਲੀਆਂ ਨੇ, ਫਾਇਰਿੰਗ ਕੀਤੀ ਉਹਨਾਂ ਨੇ ਜੀ। ਦੇਖੋ ਸੋ ਉਹੀ ਗੱਲ ਵੀ 10,000 ਰੁਪਏ ਪਿੱਛੇ ਕੌਣ ਜਿਹੜਾ ਆ ਉਹ ਆਪਣੀ ਜਾਨ ਨੂੰ ਖਤਰੇ ਦੇ ਵਿੱਚ ਜਿਹੜਾ ਪਾਊਗਾ। ਸੋ ਇਹ ਕੁਛ ਅਨੋਨਿਮਸ ਇਸ ਦੇ ਲਈ ਹੋਣਾ ਚਾਹੀਦਾ ਆ ਵੀ ਗੁਪਤ ਹੋ ਕੇ ਜਿਹੜਾ ਇਸ ਦੇ ਬਾਰੇ ਲੋਕ ਸ਼ਿਕਾਇਤ ਕਰ ਸਕਣ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਕਹਿੰਦੇ ਮਨਪ੍ਰੀਤ ਬਾਦਲ ਨੂੰ ਉਹਦੇ ਇਲਾਕੇ ਦੇ ਲੋਕਾਂ ਨੇ ਸੁਣਾਈਆਂ ਖਰੀਆਂ, ਉਹਦੀ ਤੇ ਮਿਲਦਾ ਪੂਰੇ ਪੰਜਾਬ ਨੇ ਵਾਹਵਾ ਚਿਰ ਹੋ ਗਿਆ ਸੁਣੀ ਨਹੀਂ। ਬਿਲਕੁਲ, ਮਨਪ੍ਰੀਤ ਬਾਦਲ ਉੱਥੇ ਬੈਠਾ ਜਿੱਦਾਂ ਬੰਦਾ ਜੂਏ 'ਚ ਨਹੀਂ ਆ ਰਿਹਾ ਹੁੰਦਾ, ਨੁਕਰ ਜੀ 'ਚ ਬੈਠਾ ਹੁੰਦਾ, ਫੋਟੋ ਵੀ ਆਈ ਆ ਮੀਡੀਆ ਦੇ ਵਿੱਚ, ਤੇ ਵੇਦਾ ਲੋਕਾਂ ਵੱਲ ਕੇ ਬਣ ਕੀ ਕੀਤਾ। ਪਰ ਜਿਨ੍ਹਾਂ ਨੇ ਇਹ ਸੁਣਾਈਆਂ ਨੇ ਉਹ ਇਹਨਾਂ ਦੇ ਆਪਣੇ ਹੀ ਬੰਦੇ ਆ, ਆਪਣੇ ਹੀ ਬੰਦੇ ਆ। ਉਹ ਕਹਿੰਦੇ ਤੁਹਾਨੂੰ ਜਿਤਾ ਕੇ ਤੇ ਅਸੀਂ ਪਛਤਾਉਣ ਡਏ ਆ। ਕਹਿੰਦੇ ਕਿ ਉਦੋਂ ਤਾਂ ਕੈਪਟਨ ਸਾਹਿਬ ਇੱਥੇ ਆ ਕੇ ਆਂਦੇ ਸੀਗੇ ਕਿ ਤੁਸੀਂ ਇਹਨੂੰ ਜਿਤਾ ਦਿਓ ਮਨਪ੍ਰੀਤ ਬਾਦਲ ਨੂੰ, ਮੈਂ ਖਜ਼ਾਨਾ ਮੰਤਰੀ ਬਣਾ ਦੂੰਗਾ ਤੇ ਟੱਸ ਕੱਢ ਦੂੰਗਾ ਬਠਿੰਡੇ ਦੇ, ਤੇ ਕਹਿੰਦਾ ਕਿ ਤੁਸੀਂ ਤੇ ਵੱਟ ਕੱਢ ਦਿੱਤੇ ਆ। ਸੋ ਇਹਨਾਂ ਦੇ ਆਪਣੇ ਬੰਦੇ ਜਿਹੜੇ ਲੀਡਰ ਆ ਉਹਨਾਂ ਨੇ ਕਾਫੀ ਇਹਨਾਂ ਨੂੰ ਸੁਣਾਈਆਂ ਤੱਤੀਆਂ ਠੰਡੀਆਂ, ਕਿਉਂਕਿ ਉਹਨਾਂ ਨੂੰ ਹੇਠਲੇ ਪੱਧਰ ਤੇ ਲੋਕ ਗਾਲਾਂ ਕੱਢਦੇ ਹੋਣਗੇ ਤੇ ਦੱਸਦੇ ਕਿ ਮਨਪ੍ਰੀਤ ਬਾਦਲ ਨੇ ਮੋੜਵਾਂ ਤੇ ਕਾਟਵਾਂ ਜਵਾਬ ਦਿੱਤਾ ਕਿ ਇਹ ਤੇ ਜੀ ਅਕਾਲੀਆਂ ਬਾਰੇ ਵੀ ਸਭ ਕੁਛ ਹੁੰਦਾ ਹੀ ਸੀ। ਉਹ ਕਹਿੰਦੇ ਫਰਕ ਇਹੋ ਸੀ, ਅਕਾਲੀਆਂ ਦੀ ਸਰਕਾਰ 'ਚ 3 ਘੰਟੇ ਪਾਣੀ ਨਿਕਲ ਜਾਂਦਾ ਸੀ, ਤੁਹਾਡੇ ਰਾਜ ਦੇ ਵਿੱਚ ਤੇ 3 ਦਿਨ ਪਾਣੀ ਨਹੀਂ ਨਿਕਲਦਾ। ਸੋ ਆਹ ਹਾਲ ਹੋਇਆ ਪਿਆ। ਦੱਸਦੇ ਕਿ ਕਾਫੀ ਖਰੀਆਂ ਕੋਟੀਆਂ ਸੁਣਾਈਆਂ ਗਈਆਂ। ਖੈਰ ਮਨਪ੍ਰੀਤ ਬਾਦਲ ਨੂੰ ਇੰਨਾ ਕੁ ਸ਼ੀਸ਼ਾ ਵਿਖਾਉਣਾ ਜ਼ਰੂਰੀ ਵੀ ਸੀਗਾ, ਕਿਉਂਕਿ ਜਦੋਂ ਤੁਸੀਂ ਵੱਡੇ ਵੱਡੇ ਦਾਅਵੇ ਕਰਕੇ, ਵੱਡੇ ਵੱਡੇ ਵਾਅਦੇ ਕਰਕੇ ਤੇ ਇੱਕਦਮ ਕੰਡ ਦੇ ਜਾਂਦੇ ਹੋ, ਕੰਡ ਤੋਂ ਤੁਸੀਂ ਸਮਝਦੇ ਹੋ ਕਿ ਮੂੰਹ ਫਰਾ ਲੈਂਦੇ ਹੋ, ਤਾਂ ਫਿਰ ਤੁਹਾਨੂੰ ਇੰਨਾ ਕੁ ਅਹਿਸਾਸ ਜਿਹੜਾ ਉਹ ਕਰਵਾਉਣਾ ਲਾਜ਼ਮੀ ਆ। ਤਾਂ ਘੱਟੋ ਘੱਟ ਚਲੋ ਇਹ ਸ਼ੁਭ ਸੰਕੇਤ ਆ ਕਿ ਇਹਨਾਂ ਦਾ ਇੱਕ ਵਿਧਾਇਕ ਜਿਹੜਾ ਉਹ ਧਰਨੇ ਤੇ ਬੈਠਾ ਲੁਧਿਆਣੇ ਮੇਅਰ ਦੇ ਖਿਲਾਫ ਜਾਂ ਆਪਣੀ ਗਵਰਨਮੈਂਟ ਦੇ ਖਿਲਾਫ ਕਹਿ ਲਓ, ਇੱਕ ਨਵਜੋਤ ਸਿੰਘ ਸਿੱਧੂ ਉਹ ਸਿੱਧੇ ਤੌਰ ਤੇ ਵਿਟਰਿਆ ਪਿਆ ਇਹਨਾਂ ਦੇ ਨਾਲ। ਤਾਂ ਇਹਨਾਂ ਦੇ ਆਪਣੇ ਬੰਦੇ ਇਸ ਤਰ੍ਹਾਂ ਹੇਠਲੇ ਪੱਧਰ ਤੇ ਆਪਣੇ ਲੀਡਰਾਂ ਨੂੰ ਤੱਤੀਆਂ ਠੰਡੀਆਂ ਸੁਣਾ ਰਹੇ। ਚੰਗੀ ਗੱਲ ਆ ਕਿ ਪਾਰਟੀ ਦੇ ਬੰਦੇ ਹੀ ਬੋਲਦੇ ਆ, ਚਾਹੇ ਪਾਰਟੀ ਕੋਈ ਵੀ ਹੋਵੇ, ਰਾਜਕਰਤਾ ਚਾਹੇ ਅਕਾਲੀ ਹੋਣ ਚਾਹੇ ਕਾਂਗਰਸੀ, ਜਿਨ੍ਹਾਂ ਦੇ ਆਪਣੇ ਬੰਦੇ ਬੋਲਣਗੇ ਤਾਂ ਮੇਰੇ ਖਿਆਲ ਦੇ ਨਾਲ ਵਿਰੋਧੀਆਂ ਦੇ ਨਾਲੋਂ ਜ਼ਿਆਦਾ ਦਬਾਅ ਬਣਦਾ। ਜੀ ਦਬਾਅ ਤਾਂ ਬਣਦਾ, ਗੱਲ ਇਹ ਆ ਨਾ ਵੀ ਬਾਅਦ 'ਚ ਠੰਡੇ ਬਸਤੇ ਨਾ ਪਾ ਦੇਣ ਗੱਲਾਂ ਬਾਤਾਂ ਨੂੰ ਉਹਨਾਂ ਨੂੰ। ਹੋਣਾ ਤੇ ਚਲੋ ਦੇਖੋ, ਹੋਣਾ ਤੇ ਕੁਛ ਵੀ ਨਹੀਂ ਹੈ, ਐਡੀ ਛੇਤੀ ਇਹਨਾਂ ਨੇ ਕੁਛ ਵੀ ਨਹੀਂ ਕਰਨਾ ਹੁੰਦੇ ਤੇ ਢੀਠ ਨੇ। ਪਰ ਗੱਲ ਇਹ ਆ ਕਿ ਦੇਖੋ ਗੱਲ ਪ੍ਰਭਾਵਸ਼ਾਲੀ ਬਣ ਜਾਂਦੀ ਹੈ। ਜੇ ਆਹੀ ਕੁਛ ਅਕਾਲੀਆਂ ਨੇ ਕੀਤਾ ਹੁੰਦਾ ਇਹਨਾਂ ਨੇ ਕਹਿਣਾ ਸੀ ਇਹ ਤਾਂ ਅਕਾਲੀ ਸਾਡਾ ਪ੍ਰੋਗਰਾਮ ਖਰਾਬ ਕਰਨ ਆਏ ਆ, ਤਾਂ ਉੱਥੇ ਪ੍ਰਭਾਵ ਘਟ ਜਾਂਦਾ ਗੱਲ ਦਾ। ਤਾਂ ਹੁਣ ਅਸੀਂ ਕਹਿ ਰਹੇ ਹਾਂ ਕਿ ਨਹੀਂ, ਇਹਨਾਂ ਦੇ ਆਪਣੇ ਬੰਦਿਆਂ ਨੇ ਮੂੰਹ ਤੇ ਮਾਰੀਆਂ ਗੱਲਾਂ, ਤਾਂ ਉਹਦਾ ਮਤਲਬ ਥੋੜਾ ਜਿਹਾ ਉਸ ਰੰਗ ਨੂੰ ਗੂੜਾ ਆਪਾਂ ਮੰਨ ਸਕਦੇ ਹਾਂ ਜੋ ਸਿਆਸੀ ਤੌਰ ਤੇ ਹੁੰਦਾ। ਤੇ ਤੁਹਾਨੂੰ ਪਤਾ ਹੀ ਇੱਕ ਭੁਲੇਖੇ ਵਾਲਾ ਇੱਕ ਭਰਮ ਵਾਲਾ, ਪਰ ਫਿਰ ਵੀ ਉਹਦੀ ਖਬਰ ਜਿਹੜੀ ਵਜ਼ਨਦਾਰ ਬਣਦੀ ਹੈ, ਉਸ ਗੱਲ ਦੇ ਵਿੱਚ ਵਜ਼ਨ ਹੁੰਦਾ ਔਰ ਉਹਨੂੰ ਆਸਾਨੀ ਦੇ ਨਾਲ ਸੱਤਾਧਾਰੀ ਕੱਟ ਨਹੀਂ ਸਕਦੇ। ਜੀ ਬਿਲਕੁਲ। ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਨੀਵਰਸਿਟੀ